ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਨਾਲ ਜੁੜ ਬੈਠੇ ਸਾਰੇ ਦਰਸ਼ਕ ਤੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਇੰਡੋਜ਼ ਪ੍ਰਾਈਮ ਦੇ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਮੇਰਾ ਸਾਥ ਦੇਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰਜੀਤ ਲਸਾੜਾ ਜੀ, ਜੋ ਕਿ ਪੰਜਾਬੀ ਟ੍ਰਿਬਿਊਨ ਦੇ ਆਸਟ੍ਰੇਲੀਆ ਤੋਂ ਪੱਤਰਕਾਰ ਨੇ, ਸ਼ਹਿਰ ਬ੍ਰਿਸਬੇਨ ਤੋਂ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਵੀਰ ਜੀ। ਸਤਿ ਸ਼੍ਰੀ ਅਕਾਲ ਗੁਰਸੇਵਕ ਜੀ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਹਰ ਵਾਰ ਦੀ ਤਰ੍ਹਾਂ ਖਬਰਾਂ 'ਤੇ ਚਰਚਾ ਕਰਾਂਗੇ, ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਕੌਮਾਂਤਰੀ ਖਬਰਾਂ ਅਤੇ ਆਪਣੇ ਦੇਸ਼ ਪੰਜਾਬ ਦੀਆਂ ਖਬਰਾਂ, ਅਤੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਵਿੱਚ ਹੋ ਰਹੇ ਘਪਲਿਆਂ 'ਤੇ ਜਿੱਥੇ ਕਿ ਗਿਰਗਿਟ ਦੇ ਰੰਗ ਬਦਲਣ ਦੀ ਤਾਂ ਅਸੀਂ ਕਹਾਵਤ ਸੁਣਦੇ ਹਾਂ, ਅਤੇ ਹੁਣ ਬੱਸਾਂ ਰੰਗ ਬਦਲ ਰਹੀਆਂ ਨੇ, ਸਰਕਾਰਾਂ ਰੰਗ ਬਦਲ ਰਹੀਆਂ, ਉਹਨਾਂ 'ਤੇ ਗੱਲਬਾਤ ਕਰਾਂਗੇ। ਅਤੇ ਉਸ ਤੋਂ ਬਾਅਦ ਵੱਧ ਰਹੀ ਮਹਿੰਗਾਈ 'ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਾਣਾਂਗੇ ਜੋ ਕਿ ਕੌਮਾਂਤਰੀ ਪੱਧਰ ਦੇ ਉੱਤੇ ਜੰਗ ਲੱਗੀ ਹੋਈ ਆ ਈਰਾਨ ਅਤੇ ਅਮਰੀਕਾ ਅਤੇ ਨਾਲ ਦੀ ਨਾਲ ਇਜ਼ਰਾਈਲ, ਅਤੇ ਉਹਨਾਂ ਦੇ ਮੌਜੂਦਾ ਹਾਲਾਤ ਕੀ ਨੇ। ਅਸੀਂ ਉਹਨਾਂ ਮੌਜੂਦਾ ਹਾਲਾਤਾਂ 'ਤੇ ਗੱਲਬਾਤ ਕਰਾਂਗੇ। ਸੋ ਸ਼ੁਰੂਆਤ ਕਰਦੇ ਹਾਂ ਇਸੇ ਜੰਗ ਦੀ ਖਬਰਾਂ ਤੋਂ। ਸੋ ਵੀਰੇ, ਕੀ ਖਬਰ ਲੈ ਕੇ ਆਏ ਹੋ? ਜੋ ਹਾਲਾਤ ਨੇ ਇਸ ਵਕਤ USA ਵੱਲੋਂ ਖਬਰਾਂ ਆ ਰਹੀਆਂ ਨੇ, ਧੜਾ ਧੜ ਈਰਾਨ ਦੇ ਉੱਤੇ ਹਮਲੇ ਹੋ ਰਹੇ ਨੇ। ਜਾਣਕਾਰੀ ਦਾ ਜਿੱਥੇ ਪੂਰਾ ਮੀਡੀਆ ਦੇ ਵਿੱਚ ਜਾਣਕਾਰੀ ਨਾਲ ਭਰਿਆ ਪਿਆ ਹੈ, ਪਰ ਮਿਸ ਇਨਫੋਰਮੇਸ਼ਨ ਵੀ ਬਹੁਤ ਫੈਲਾਈ ਜਾ ਰਹੀ ਆ। ਜੀ ਜੀ। ਸੋ ਤੁਸੀਂ ਪਹਿਲਾਂ ਦੱਸੋ ਕਿ ਮੌਜੂਦਾ ਹਾਲਾਤ ਕੀ ਨੇ ਜੰਗ ਦੇ? ਜੰਗ ਦੀ ਜੇ ਗੁਰਸੇਵਕ ਤਾਜ਼ਾ ਸਥਿਤੀ ਦੀ ਗੱਲ ਕਰੀਏ, ਵੈਸੇ ਤਾਂ ਸਾਰਾ ਜਿਹੜਾ ਵਰਡ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਜਾਂ ਪ੍ਰਿੰਟ ਦਾ ਇਲੈਕਟ੍ਰੋਨਿਕ ਦੇ ਵਿੱਚ ਸਾਰਾ ਕੁਝ ਦੇਖ ਹੀ ਰਿਹਾ ਆ, ਲੇਕਿਨ ਉਹਦੇ ਵਿੱਚ ਬਹੁਤ ਕੁਛ ਇਹੋ ਜਿਹਾ ਵੀ ਜਿਹੜਾ ਅਸਲ 'ਚ ਸੱਚਾਈ ਵੀ ਹੈ ਨਹੀਂ ਗੀ। ਬਹੁਤ ਕੁਛ ਇਹੋ ਜਿਹਾ ਜਿਹੜਾ ਤੁਹਾਨੂੰ ਪਰੋਸ ਕੇ ਦਿੱਤਾ ਜਾਂਦਾ ਹੈ ਜੀ। ਹੁਣ ਜੇ ਈਰਾਨ ਦੀ ਆਪਾਂ ਗੱਲ ਕਰੀਏ ਤਾਂ ਉੱਥੋਂ ਤੱਕ ਮੀਡੀਆ ਤਾਂ ਇੰਨਾ ਕੁਛ ਦਿਖਾ ਰਿਹਾ ਕਿ ਉੱਥੋਂ ਪਤਾ ਨਹੀਂ ਹਰ ਚੀਜ਼ ਛਣ ਕੇ ਨਿਕਲ ਰਹੀ ਆ, ਪਰ ਇਹ ਵੀ ਸੱਚਾਈ ਨਹੀਂ ਹੈਗੀ। ਇਜ਼ਰਾਈਲ ਵਾਲੇ ਆਪਣੀ ਧਰਤੀ ਤੋਂ ਵੀ ਕਦੀ ਖਬਰ ਨੂੰ ਪ੍ਰੋਪਰ ਢੰਗ ਨਾਲ ਛਣ ਕੇ ਨਹੀਂ ਆਉਣ ਦਿੰਦੇ ਹੈਗੇ। ਕੋਈ ਮਜਬੂਰੀ ਨਾਲ ਬਾਹਰ ਨਿਕਲਦੀ ਆ ਤਾਂ ਆਉਂਦੀ ਆ। ਸੋ ਜਿੰਨਾ ਕੁ 28 ਫਰਵਰੀ ਨੂੰ ਪਹਿਲਾ ਅਟੈਕ ਹੋਇਆ ਆ, ਉਹ ਵੀ ਉਦੋਂ ਅਟੈਕ ਹੋਇਆ ਜਦੋਂ ਚੌਥੇ ਗੇੜ ਦੀ ਗੱਲਬਾਤ ਚੱਲਦੀ ਸੀਗੀ। ਠੀਕ ਆ ਜੀ। ਤੁਸੀਂ ਹਜੇ ਗੱਲਬਾਤ ਚੱਲਦੀ ਆ, ਉਹ 28 ਫਰਵਰੀ ਦੀ ਜਿਹੜੀ ਜਨੇਵਾ ਦੇ ਵਿੱਚ ਜਦੋਂ ਉੱਠ ਕੇ ਚੌਥੇ ਗੇੜ ਦੀ ਜਿਹੜੀ ਗੱਲਬਾਤ ਜਦੋਂ ਉੱਠ ਕੇ ਆਉਂਦੇ ਨੇ, ਖਾਸ ਕਰਕੇ ਜਿਹੜਾ ਈਰਾਨ ਦਾ ਵਿਦੇਸ਼ ਮੰਤਰੀ ਆ, ਉਹ ਹੋਪਫੁਲ ਹੋ ਕੇ ਇਹ ਗੱਲ ਕਹਿੰਦਾ ਆ, ਜੇ ਤੁਸੀਂ ਉਹ ਮੀਡੀਆ ਨੂੰ ਧਿਆਨ ਨਾਲ ਚੱਕ ਕੇ ਦੇਖੋ, ਕਿ ਠੀਕ ਹੈ ਹਜੇ ਅਸੀਂ 5ਵੇਂ ਗੇੜ 'ਚ ਜਾਣਾ, ਲੇਕਿਨ ਅੱਜ 6-7 ਘੰਟੇ ਸਾਡੀ ਗੱਲਬਾਤ ਹੋਈ ਆ, ਲੇਕਿਨ ਇਹਦੇ ਵਿੱਚ ਸਾਨੂੰ ਨਾ ਆਸ ਦੀ ਕਿਰਨ ਜਾਗੀ, ਅਸੀਂ ਕਿਸੇ ਨਾ ਕਿਸੇ ਸਮਝੌਤੇ ਦੇ ਉੱਪਰ ਚੱਲ ਜਾਵਾਂਗੇ, ਜੰਗ ਦੇ ਜਿਹੜੇ ਬੱਦਲ ਨੇ ਉਹ ਠੱਲ ਜਾਣਗੇ। ਸੋ ਇੱਦਾਂ ਦੀ ਕਾਫੀ ਹੋਪ ਪਾਈ ਸੀਗੀ, ਜਾਂ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਸੀਗੀ, ਲੇਕਿਨ ਉਸ ਤੋਂ ਬਾਅਦ ਨਾਲੇ ਉਹਨਾਂ ਦੇ ਉੱਪਰ ਅਟੈਕ ਹੋ ਜਾਂਦਾ ਹੈ। ਸੋ ਇੱਦਾਂ ਤਾਂ ਨਹੀਂ ਹੁੰਦੀ ਹੈ ਵੀ ਕਿਸੇ ਨੇ 1 ਜਾਂ 2 ਘੰਟੇ ਸੋਚ ਲਿਆ ਕਿ ਨਹੀਂ ਹੁਣ ਆਪਾਂ ਅਟੈਕ ਕਰਨਾ ਹੀ ਕਰਨਾ ਆ। ਇਹ ਤਾਂ 15-20 ਦਿਨ ਜਾਂ ਮਹੀਨੇ ਦੀ ਪਹਿਲਾਂ ਪਲਾਨਸ ਹੁੰਦੀਆਂ ਆ। ਸੋ ਇਹਦਾ ਮਤਲਬ ਉਹ ਸਾਈਡ ਬਾਏ ਸਾਈਡ ਗੱਲਾਂ ਬਾਤਾਂ ਵੀ ਚੱਲ ਰਹੀਆਂ ਸੀ, ਅਤੇ ਸਾਡੇ ਸਾਈਡ ਬਾਏ ਸਾਈਡ ਤੁਹਾਡਾ ਇਹ ਵੀ ਸੀਗਾ ਕਿ ਅਸੀਂ ਆਹ ਉਹਦੇ ਉੱਪਰ ਕਰਨਾ ਹੀ ਕਰਨਾ ਆ। ਓਕੇ, 28 ਨੂੰ ਤੁਸੀਂ ਅਟੈਕ ਕਰ ਦਿੱਤਾ, ਉਸ ਤੋਂ ਬਾਅਦ ਈਰਾਨ ਨੇ ਵੀ ਉਹਦੇ ਜਵਾਬ ਦਿੱਤੇ ਆ। ਹੋ ਸਕਦਾ ਕਿ ਜਿਹੜਾ ਪਹਿਲਾਂ ਤਾਂ ਅਮਰੀਕਾ ਨੇ ਇਹ ਸ਼ੋਅ ਕੀਤਾ ਕਿ ਅਟੈਕ ਅਸੀਂ ਨਹੀਂ ਕੀਤਾ, ਇਜ਼ਰਾਈਲ ਨੇ ਕੀਤਾ। ਇਸ ਗੱਲੋਂ ਕੀਤਾ ਕਿ ਉਹਨਾਂ ਨੂੰ ਡਰ ਸੀਗਾ ਕਿ ਸਾਡੇ 'ਤੇ ਈਰਾਨ ਨੇ ਹਮਲਾ ਕਰ ਦੇਣਾ, ਜਦ ਕਿ ਉਹਦੇ ਗੱਲਬਾਤ ਚੱਲ ਰਹੀ ਸੀ। ਲੇਕਿਨ ਫਿਰ ਅਮਰੀਕਾ ਦੀ ਇਹ ਵੀ ਸਟੇਟਮੈਂਟ ਆਉਂਦੀ ਹੈ ਕਿ ਨਹੀਂ, ਅਸੀਂ ਫਿਰ ਉਹਨਾਂ ਦੇ ਸਾਥ ਨਾਲ ਹੋ ਗਏ ਹਾਂ। ਬੇਸਿਕਲੀ ਤਾਂ ਸਾਰਿਆਂ ਨੇ ਸਮਝ ਲਿਆ ਕਿ ਅਟੈਕ ਤੁਸੀਂ ਦੋਨਾਂ ਇਕੱਠਿਆਂ ਨੇ ਕੀਤਾ ਹੈ, ਸਾਡੇ ਤੋਂ ਆਪ ਮੁੱਦਰਾ ਕੋਈ ਨਹੀਂ ਚੱਲਿਆ ਹੈਗਾ, ਤੁਹਾਡੀ ਮਿਲੀ ਭੁਗਤੇ ਸੀਗੀ। ਇਸ ਟਾਈਮ ਜੇ ਆਪਾਂ ਇਹ ਜੀ ਪਹਿਲਾਂ ਦੇਖੀਏ ਵੀ ਅਸਲ ਦੇ ਵਿੱਚ ਮਤਲਬ ਕਿ ਇਹ ਜਿਹੜਾ ਵੀ ਤਾਣਾ ਬਾਣਾ ਉੱਥੇ ਇਹਨਾਂ ਨੇ ਰਚਿਆ ਆ, ਇਹਦਾ ਮਤਲਬ ਦਿਮਾਗ 'ਚ ਤਾਂ ਇਹਨਾਂ ਦੇ ਚੱਲਦਾ ਸੀਗਾ ਕਿ ਅਸੀਂ ਇਹਨਾਂ 'ਤੇ ਹੁਣ ਬੰਬ ਬਰਸਾਉਣੇ ਹੀ ਬਰਸਾਉਣੇ ਆ। ਜੇ ਇਹਨਾਂ ਦੇ ਦਿਮਾਗ ਚੱਲਦਾ ਸੀ ਤਾਂ ਹੀ ਤਾਂ ਇਹਨਾਂ ਨੇ ਗੱਲਬਾਤ ਦੇ ਵਿੱਚ ਉਹ ਅਟੈਕ ਮਾਰਿਆ, ਅਤੇ ਜੇ ਅਟੈਕ ਮਾਰਿਆ ਫਿਰ ਇਹਨਾਂ ਦੇ ਮਨਸੂਬੇ ਕੀ ਸੀਗੇ। ਇਸ ਟਾਈਮ ਜਿਹੜੇ ਮਨਸੂਬੇ ਪੱਤਰਕਾਰੀ ਦੀ ਨਿਗਾਹ ਤੋਂ ਜਿਹੜਾ ਅਸੀਂ ਸੋਚਦੇ ਹਾਂ, ਮਨਸੂਬੇ ਗੁਰਸੇਵਕ ਜੀ ਇਹਨਾਂ ਦੇ ਇਹ ਬਣਦੇ ਸੀਗੇ ਵੀ ਇਹਨਾਂ 'ਤੇ ਮਾਰੀਏ ਅਟੈਕ, ਜਿਹੜੀ ਇਹਨਾਂ ਦੀ ਹਾਈ ਕਮਾਂਡ ਆ। ਕਿਉਂਕਿ ਇਹਨਾਂ ਦੀਆਂ ਮਸਾਦ ਵਰਗੀਆਂ ਏਜੰਸੀਆਂ ਉੱਥੇ ਤੁਰੀਆਂ ਫਿਰਦੀਆਂ, CIA ਦੇ ਬੰਦੇ ਹੈਗੇ ਨੇ ਈਰਾਨ ਦੇ ਵਿੱਚ। ਈਰਾਨ ਬਹੁਤ ਵੱਡਾ ਕੰਟਰੀ ਆ, ਉਹ ਕੋਈ ਵੈਨਜ਼ੂਏਲਾ ਵਾਂਗੂ ਛੋਟਾ ਨਹੀਂ ਹੈਗਾ ਵੀ ਗਏ ਆ ਅਤੇ ਚੱਕ ਕੇ ਲੈ ਆਏ ਆ। ਈਰਾਨ ਨੂੰ ਲੜਾਈਆਂ ਦਾ ਤਜਰਬਾ ਆ। ਇੱਥੇ ਤੁਹਾਨੂੰ ਰੇਗਿਸਤਾਨ ਵੀ ਮਿਲਣਾ ਆ, ਪੁਰਾਣੀ ਹਿਸਟਰੀ ਵੀ ਆਪਾਂ ਦੇਖ ਸਕਦੇ ਹਾਂ। ਵੱਡਾ ਕੰਟਰੀ ਹੋਣ ਕਰਕੇ ਉੱਥੇ ਮਾਰੂਥਲ ਵੀ ਬਹੁਤ ਤਕੜੇ ਨੇ, ਉੱਥੇ ਪਹਾੜ ਵੀ ਬਹੁਤ ਤਕੜੇ ਨੇ, ਗਰੀਲਾ ਜੰਗ ਲੜਨ ਦੀ ਇਹਨਾਂ 'ਚ ਕਾਬਲੀਅਤ ਹੈ। ਸੋ ਇਹ ਤਾਂ ਹੈ ਨਹੀਂ ਗਾ ਵੀ ਵੈਨਜ਼ੂਏਲਾ ਵਾਂਗੂ ਇਹਨਾਂ ਨੂੰ ਇੱਕਦਮ ਢਾਹ ਲੈਣਾ ਸੀ, ਪਰ ਇਹਨਾਂ ਨੂੰ ਐਂ ਲੱਗਦਾ ਸੀਗਾ ਵੀ
ਜਿੱਦਾਂ ਇਹਨਾਂ ਨੂੰ ਉੱਥੋਂ ਕਹਿੰਦੇ ਵੀ ਇੰਟੈਲੀਜੈਂਸ ਤੋਂ ਮਿਲ ਗਿਆ ਵੀ ਹਾਂ ਵੀ ਖਮੇਨੀ ਉਹ ਬੰਕਰਾਂ ਦੇ ਵਿੱਚ ਤਾਂ ਜਾ ਕੇ ਲੁਕਿਆ ਨਹੀਂ ਹੈਗਾ। ਠੀਕ ਹੈ, ਜਦੋਂ ਹਮਲਾ ਸ਼ੁਰੂ ਹੋ ਵੀ ਗਿਆ ਆ, ਉਹ ਬੜਾ ਫਰੀ ਆਫ ਮਾਈਂਡ ਆਮ ਪਬਲਿਕ ਦੇ ਵਿੱਚ ਫਿਰਦਾ ਆ ਜਾਂ ਉੱਥੇ ਮਦਰਸਿਆਂ ਦੇ ਵਿੱਚ ਜਾਂਦਾ ਆ। ਹੋ ਸਕਦਾ ਚਲੋ ਉਹਦੀ ਰਣਨੀਤੀ ਵੀ ਇਹ ਹੋਵੇ ਕਿ ਆਪਾਂ ਜੇ ਮੈਂ ਲੁਕ ਕੇ ਰਹੂੰਗਾ ਤਾਂ ਮਨੋਬਲ ਕੌਮ ਦਾ ਵੀ ਗਿਰੂਗਾ ਕਿ ਜੇ ਮੇਰੀ ਸ਼ਹੀਦੀ ਹੋ ਵੀ ਗਈ ਆ ਕੋਈ ਗੱਲ ਨਹੀਂ, ਇੱਕ ਸੁਨੇਹਾ ਤਾਂ ਵਧੀਆ ਜਾਊਗਾ ਕਿ ਅਸੀਂ ਤੁਹਾਡੇ ਕੋਲ ਡਰਦੇ ਨਹੀਂ ਹੈਗੇ। ਬਿਲਕੁਲ ਠੀਕ ਹੈ ਜੀ। ਇਹਨਾਂ ਨੂੰ ਵੀ ਚਲੋ ਮੌਕਾ ਮਿਲ ਗਿਆ ਇੰਟੈਲੀਜੈਂਸ ਤੋਂ ਵੀ, ਉਹ ਇੱਥੇ ਹਾਈ ਕਮਾਂਡ ਸਾਡੀ ਇਕੱਠੀ ਹੋ ਰਹੀ ਹੈ, ਇਹਨਾਂ ਨੇ ਬੰਬਾਰੀ ਕੀਤੀ, ਮੇਰੇ 40-50 ਬੰਬ ਉੱਥੇ ਮਾਰੇ ਆ, ਬੜੇ ਸਟੀਕ ਇਹਨਾਂ ਨੇ ਉੱਥੋਂ ਅਟੈਕ ਕੀਤਾ ਆ, ਮਾਰ ਦਿੱਤਾ ਖਮੈਨੀ ਉਹਨਾਂ ਨੂੰ। ਇਹਨਾਂ ਨੂੰ ਐਂ ਲੱਗਦਾ ਸੀਗਾ ਵੀ ਜੇ ਲੀਡਰਸ਼ਿਪ ਖਤਮ ਹੋ ਗਈ ਆ, ਕਿਉਂਕਿ ਇਰਾਨ ਦੇ ਵਿੱਚ ਵੀ ਦੋ ਤਬਕੇ ਹੈਗੇ ਆ। ਇੱਕ ਚਾਹੁੰਦਾ ਆ ਵੀ ਨਹੀਂ ਖਮੇਨੀ ਜੋ ਕਰ ਰਿਹਾ ਠੀਕ ਆ, ਅਸੀਂ ਦੇਸ਼ ਦੇ ਨਾਲ ਖੜੇ ਆ। ਜਿਹੜਾ ਕਿ ਦੂਜਾ ਤਬਕਾ ਆ, ਉਹਨਾਂ ਨੂੰ ਹੋ ਸਕਦਾ ਆਪਾਂ ਕਹੀਏ ਵੀ ਬਰਗਲਾਇਆ ਗਿਆ ਜਾਂ ਉਹਨਾਂ ਦੀ ਆਪਣੀ ਮਨਸ਼ਾ ਹੋਵੇ। ਓਪੋਜੀਸ਼ਨ ਹੁੰਦੀ ਆ ਹਰ ਕੰਟਰੀ 'ਚ। ਉਹ ਇਹ ਚਾਹੁੰਦੇ ਆ ਕਿ ਨਹੀਂ ਜਿੱਦਾਂ ਦਾ ਪਹਿਲਾਂ ਇਰਾਨ ਹੁੰਦਾ ਸੀ ਨਾ ਵੀ ਓਪਨ, ਕਿਉਂਕਿ ਕਿਸੇ ਟਾਈਮ ਜਦੋਂ ਫੈਸ਼ਨ ਦੀ ਗੱਲ ਹੁੰਦੀ ਸੀ ਇਰਾਨ ਦੇ ਫੈਸ਼ਨ ਦੀ ਗੱਲ ਹੁੰਦੀ ਸੀ ਵੀ ਖੁੱਲੇ ਮਜਾਜ ਵਾਲੇ ਆ, ਕਿਸੇ ਦੇ ਬੁਰਕੇ ਬਾਰਕੇ ਦੀ ਉਹਦਾ ਪਾਬੰਦੀ ਨਹੀਂ ਸੀਗੀ। ਇਹ ਖਮੇਨੀ ਹੁਣੀ ਜਦੋਂ ਆਏ ਆ, ਇਹ ਉਦੋਂ ਆਇਆ ਜਦੋਂ ਇਹਨਾਂ ਨੇ ਅਮਰੀਕਾ ਦਾ ਕਹਿ ਲਓ ਵੀ ਝੰਡਾ ਹੀ ਪਰੇ ਕਰਦਾ ਕਿ ਨਾ ਤੁਸੀਂ ਪਰੇ ਹੋ ਜਾਓ, ਹੁਣ ਜੋ ਸਾਡਾ ਤੇਲ ਆ, ਜੋ ਸਾਡਾ ਆਪਣਾ ਸਰਮਾਇਆ ਹੈਗਾ, ਅਸੀਂ ਆਪਣੇ ਹਿਸਾਬ ਨਾਲ ਵਰਤਾਂਗੇ। ਇਹਨਾਂ ਨੇ ਫਿਰ ਉੱਥੇ ਇਹ ਸ਼ਰੀਆ ਵਗੈਰਾ ਲਾਗੂ ਕੀਤਾ। ਉਹ ਤਬਕਾ ਹੈ ਉੱਥੇ ਜਿਹੜਾ ਚਾਹੁੰਦਾ ਕਿ ਨਹੀਂ ਇਹ ਵੀ ਬੰਦ ਹੋਣਾ ਚਾਹੀਦਾ, ਸਾਨੂੰ ਪਹਿਲੇ ਵਾਲਾ ਇਰਾਨ ਚਾਹੀਦਾ ਆ। ਇਹਨਾਂ ਨੂੰ ਆਸ ਸੀਗੀ ਕਿ ਉਹ ਬੰਦੇ ਜਦੋਂ ਐਡੀ ਵੱਡੀ ਹਕੂਮਤ ਤੁਸੀਂ ਮਾਰਤੀ ਆ, ਸਿਕਿਉਰਿਟੀ ਦੇ ਪਰਸਨਲ ਮਾਰ ਦਿੱਤੇ ਆ, ਵੀ ਇਹ ਬੰਦੇ ਜਿੱਦਾਂ ਇਹਨਾਂ ਦੇ ਮੈਸੇਜ ਵੀ ਮੋਬਾਈਲਾਂ ਦੇ ਉੱਪਰ ਉਸ ਦਿਨ ਗਏ ਆ ਵੀ ਇਹ ਉੱਠਣਗੇ, ਜਿੱਦਾਂ ਸ੍ਰੀਲੰਕਾ ਦੇ ਵਿੱਚ ਉੱਠੇ ਆ ਜਾਂ ਨੇਪਾਲ ਦੇ ਵਿੱਚ ਉੱਠੇ ਆ ਜਾਂ ਉੱਧਰ ਬੰਗਲਾਦੇਸ਼ ਵਿੱਚ ਉੱਠੇ ਆ, ਕਰ ਲਓ ਕਬਜ਼ਾ, ਵੜ ਜਾਓ ਬਿਲਡਿੰਗਾਂ ਦੇ ਵਿੱਚ, ਤਖਤਾ ਪਲਟ ਦਿਓ। ਅਤੇ ਜੇ ਫਟਾਫਟ ਤਖਤਾ 1-2 ਦਿਨ 'ਚ ਪਲਟ ਹੁੰਦਾ ਆ, ਫਿਰ ਆਪਣਾ ਬੰਦਾ ਬਿਠਾ ਦੇਣਗੇ ਉੱਥੇ। ਉਹ ਬੰਦਾ ਤਾਂ ਇਹਨਾਂ ਦਾ ਅਮਰੀਕਾ 'ਚ ਬੈਠਾ ਹੀ ਆ, ਇਹਨਾਂ ਦਾ ਤੋਤਾ ਜਿਹੜਾ ਉੱਥੇ ਤਿਆਰੀ ਕਰਦਾ ਪਿਆ ਕਿ ਮੈਨੂੰ ਇਹ ਵਾਲਾ ਮੌਕਾ ਮਿਲੂਗਾ, ਮੈਂ ਜਾ ਕੇ ਬੈਠ ਜਾਊਂਗਾ। ਸੋ ਮੈਨੂੰ ਲੱਗਦਾ ਇਹਨਾਂ ਨੇ ਇਹ ਸੋਚਿਆ ਵੀ 3-4 ਦਿਨ ਦੀ ਗੇਮ ਆ। ਇਸਰਾਈਲ ਨੇ ਵੀ ਸ਼ਾਇਦ ਲੋਲੀਪੌਪ ਟਰੰਪ ਨੂੰ ਇਹ ਦਿੱਤਾ ਹੋਣਾ ਕਿ 3-4 ਦਿਨ ਦੀ ਗੇਮ ਆ, ਤੂੰ ਸਾਡੇ 'ਤੇ ਭਰੋਸਾ ਕਰ, ਤਖਤਾ ਪਲਟ ਹੋ ਜਾਣਾ, ਬੰਦਾ ਬਿਠਾ ਦਾਂਗੇ, ਹੌਲੀ ਹੌਲੀ ਫਿਰ ਆਪਾਂ ਤੇਲਾਂ ਤੂਲਾਂ ਦੇ ਉੱਪਰ ਜਾਂ ਰੇਅਰ ਅਰਥ ਦੇ ਉੱਪਰ ਕਬਜ਼ਾ ਕਰ ਲਾਂਗੇ। ਬਿਲਕੁਲ। ਪਰ ਉਹ ਗੇਮ ਪੁੱਠੀ ਪੈ ਗਈ ਜੀ। ਪਰ ਚਲੋ ਗੇਮ ਦੀ ਵੀ ਗੱਲ ਕਰਦੇ ਹਾਂ, ਪਰ ਜੇਕਰ ਆਪਾਂ ਗੱਲ ਕਰੀਏ ਕਿ ਇਹਨਾਂ ਦੀ ਇਜ਼ਰਾਈਲ ਜਾਂ ਯਹੂਦੀਆਂ ਦੀ, ਜੇਕਰ ਪਿਛਲੇ ਕਈ ਦਹਾਕਿਆਂ ਤੋਂ ਦੇਖੀਏ, ਸਾਨੂੰ ਅਸੀਂ ਵੀ ਬੱਚਿਆਂ ਨੂੰ ਐਗਜ਼ਾਮਪਲ ਦੇ ਤੌਰ 'ਤੇ ਦਿੰਦੇ ਹਾਂ ਕਿ ਉਹਨਾਂ ਵੱਲ ਦੇਖੋ ਕਿ ਤਰੱਕੀ ਕਿੱਦਾਂ ਕਰਨੀ ਹੈ, ਕਿ ਦੁਨੀਆ ਦੇ ਉੱਤੇ ਤੁਸੀਂ ਕਾਬਜ਼ ਕਿੱਦਾਂ ਹੋਣਾ ਪੜ੍ਹਾਈ ਕਰਕੇ। ਪਰ ਜਦੋਂ ਜੰਗ ਦੇ ਮੈਦਾਨ 'ਚ ਆਉਂਦੇ ਆ, ਉੱਥੋਂ ਆ ਕੇ ਉਹਨਾਂ ਦੀਆਂ ਪੜ੍ਹਾਈਆਂ ਜਾਂ ਮੱਤ ਅਸੀਂ ਕਿੱਦਾਂ ਅੱਗੇ ਬੱਚਿਆਂ ਨੂੰ ਦੱਸ ਪਾਵਾਂਗੇ ਜਦੋਂ ਉਹ ਸਕੂਲ ਦੇ ਉੱਤੇ ਹਮਲਾ ਕਰਦੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਕੁੜੀਆਂ ਦੇ ਸਕੂਲ 'ਤੇ ਹਮਲਾ ਹੋਇਆ, 165 ਮੌਤਾਂ ਹੁੰਦੀਆਂ ਨੇ, ਜੇ ਤੋਂ ਮੁੱਕਰਦੇ ਵੀ ਰਹੇ ਨੇ ਇਨੀਸ਼ੀਅਲੀ, ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹਮਲਾ ਹੋਇਆ ਗਲਤੀ ਨਾਲ ਹੋ ਗਿਆ ਜਾਂ ਫਿਰ ਉਹਨਾਂ ਦਾ ਪਹਿਲਾਂ ਵੀ ਆਹ ਰਿਹਾ ਰਿਕਾਰਡ ਕਿ ਉਹ ਇੱਦਾਂ ਹਸਪਤਾਲਾਂ 'ਤੇ ਜਾਂ ਸਕੂਲਾਂ 'ਤੇ ਹਮਲੇ ਕਰਦੇ ਰਹੇ ਨੇ? ਗਸੇਵਾ ਜੀ, ਜਿਹੜੇ ਇਹ ਅਟੈਕ ਹੁੰਦੇ ਨੇ ਨਾ, ਇਹ ਵੈਲ ਪਲੈਨਡ ਵੈਸੇ ਹੁੰਦੇ ਆ ਜੀ। ਇਹ ਮਿਜ਼ਾਈਲਾਂ ਬੜੀਆਂ ਮਹਿੰਗੀਆਂ ਹੁੰਦੀਆਂ, ਇਹ ਨਹੀਂ ਹੈ ਵੀ ਮਿਜ਼ਾਈਲਾਂ ਤੁਸੀਂ ਵੇਸਟ ਕਰੀ ਜਾਓ। ਬਹੁਤ ਧਿਆਨ ਦੇ ਨਾਲ ਇਹ ਮਿਜ਼ਾਈਲਾਂ ਮਾਰੀਆਂ ਜਾਂਦੀਆਂ, ਜਾਂ ਇੰਟਰਸੈਪਟਰ ਮਿਜ਼ਾਈਲਾਂ ਵੀ ਜਿਹੜੀ ਯੂਜ਼ ਹੁੰਦੀਆਂ ਆ, ਉਹਦਾ ਵੀ ਤਾਂ ਹੁਣ ਰੌਲਾ ਪੈਂਦਾ ਨਾ ਵੀ ਇਹਨਾਂ ਕੋਲ ਘੱਟਦੀਆਂ ਜਾ ਰਹੀਆਂ ਆ, ਵੀ ਇਹਨਾਂ ਦੀਆਂ ਤਾਂ ਮੁੱਕਦੀਆਂ ਨਹੀਂ ਹੈਗੀਆਂ। ਤੁਸੀਂ ਜੇ ਮੈਂ ਕਹਿੰਦਾ ਵੀ ਮੈਂ ਕਿਸੇ ਦੇ ਉੱਪਰ ਮਿਜ਼ਾਈਲ ਮਾਰੀ ਆ ਤਾਂ ਘੱਟ ਤੋਂ ਘੱਟ 2-3 ਇੰਟਰਸੈਪਟਰ ਮਿਜ਼ਾਈਲਾਂ ਦੇ ਨਾਲ ਤੁਸੀਂ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ। ਸੋ ਹੁੰਦਾ ਤਾਂ ਸਾਰਾ ਇਹ ਪੂਰਾ ਡੈਡੀਕੇਸ਼ਨ ਦੇ ਨਾਲ ਹੀ ਆ, ਪਤਾ ਹੁੰਦਾ ਕਿ ਕਿੱਥੇ ਤੁਸੀਂ ਟਾਰਗੇਟ ਰੱਖਿਆ ਆ। ਤੁਸੀਂ ਗੱਲ ਕੀ ਆ ਵੀ ਇਹ ਗਲਤੀ ਨਾ ਹੋ ਗਿਆ ਜਾਂ ਇਹ ਕੀਤਾ ਜਾਂਦਾ ਆ। ਇਜ਼ਰਾਈਲ ਦਾ ਜੇ ਤੁਸੀਂ ਗਾਜ਼ਾ ਦੇ ਵਿੱਚ ਪਿਛੋਕੜ ਦੇਖ ਲਓ ਜੀ, ਗਾਜ਼ਾ ਦੇ ਵਿੱਚ ਘੱਟ ਤੋਂ ਘੱਟ ਵੀ 70-80 ਹਜ਼ਾਰ ਕਹਿੰਦੇ ਬੰਦਾ ਇਹਨਾਂ ਨੇ ਮਤਲਬ ਕਿ ਫੌਤ ਕਰਵਾਤਾ, ਮਤਲਬ ਕਿ ਕਤਲੇਆਮ ਹੋ ਚੁੱਕਾ ਆ ਜੀ। ਗਾਜ਼ਾ ਦੇ ਵਿੱਚ ਵੀ ਇਹ ਰੈਕੋਰਡਸ ਬਣੇ ਆ ਜਾਂ ਫੈਕਟਸ ਸਾਡੇ ਕੋਲ ਪਏ ਆ ਵੀ ਇਹਨਾਂ ਨੇ ਸਕੂਲ ਤਾਂ ਅੱਗੇ ਨਾ ਤਾਂ ਹੌਸਪੀਟਲ ਨਹੀਂ ਛੱਡੇ, ਇਹਨਾਂ ਨੇ ਤਾਂ ਹੌਸਪੀਟਲਾਂ ਦੇ ਉੱਪਰ ਵੀ ਬੰਬਾਰੀ ਕੀਤੀ ਔਰ ਉਹ ਸਾਰੇ ਦਸਤਾਵੇਜ਼ ਪਏ ਨੇ, ਡਾਟਾਬੇਸ ਪਏ ਨੇ, ਵੀਡੀਓਜ਼ ਪਈਆਂ ਨੇ, ਫੋਟੋਗ੍ਰਾਫ ਪਈਆਂ ਨੇ। ਅਤੇ ਜੇ ਉੱਥੇ ਇੰਨਾ ਕਤਲੇਆਮ ਘਾਣ ਹੋ ਸਕਦਾ ਆ, ਫਿਰ ਇਰਾਨ ਦੇ ਵਿੱਚ ਫਿਰ ਇੱਕ ਬੱਚੇ ਦੇ ਸਕੂਲ ਦੇ ਉੱਪਰ ਮਿਜ਼ਾਈਲ ਨਹੀਂ ਸਿੱਟੀ ਜਾ ਸਕਦੀ, ਬੰਬ ਸਿੱਟਿਆ ਜਾ ਸਕਦਾ। ਕੋਈ ਵੱਡੀ ਗੱਲ ਨਹੀਂ ਇਸ ਹਿਸਾਬ ਨਾਲ। ਇਰਾਨ ਨੇ ਜਦੋਂ ਉਹ ਫੋਟੋਗ੍ਰਾਫਸ ਦਿੱਤੀਆਂ ਨੇ, ਦੇਖੋ ਇਸ ਟਾਈਮ ਉਹ ਜਿਹੜੀਆਂ 165 ਬੱਚੀਆਂ ਦੀਆਂ ਜਿਹੜੇ ਫੌਤ ਹੋਈਆਂ ਜਿਹੜੀਆਂ ਲਾਸ਼ਾਂ ਆ ਜੀ, ਉਹਨਾਂ ਨੂੰ ਉਹ ਕਫਨਾਂ ਦੇ ਵਿੱਚ ਬੰਨ੍ਹ ਕੇ ਉਹਨੂੰ ਦਫਨਾਉਣ ਦੇ ਉੱਤੇ JCB ਲੱਗੀ ਹੋਈ ਆ, ਕਿਉਂਕਿ ਹੁਣ ਪੂਰਾ ਖੱਦਾ ਖੋਟਣਗੇ ਨਾ, ਇੰਨੇ ਵੱਡੇ ਉੱਤੇ ਤਬੂਤ ਵੀ ਰੱਖਣੇ ਆ। ਉਹ ਵਾਲੀਆਂ ਜਿਹੜੀਆਂ ਫੋਟੋਆਂ ਜਦੋਂ ਵਾਇਰਲ ਹੋਈਆਂ ਤਾਂ ਜਿਹੜਾ ਵਰਲਡ ਦਾ ਮਜ਼ਾਜ ਆ ਉਹਦੇ ਵਿੱਚ ਕਹਿ ਲਓ ਵੀ ਇੱਕ ਹੜਕੰਪ ਜਿਹਾ ਮੱਚ ਗਿਆ, ਕਿਉਂਕਿ ਖਿਆਲ ਰੱਖਣਾ ਚਾਹੀਦਾ ਹੈ ਕਿ ਇੱਕ ਮੁਲਕ ਤੁਹਾਡੇ ਹਮਲੇ ਨੂੰ ਰੋਕਣ ਡਿਆ ਆ ਔਰ ਉਹ ਬਾਰ-ਬਾਰ ਸਬੂਤ ਵੀ ਦੇ ਰਿਹਾ ਔਰ ਬਾਰ-ਬਾਰ ਕਹਿ ਵੀ ਰਿਹਾ ਕਿ ਅਸੀਂ ਨਾਲ ਦੇ ਮੁਲਕਾਂ, ਉਹ ਸਾਡੇ ਬ੍ਰਦਰ ਐਂਡ ਸਿਸਟਰਸ ਨੇ, ਅਸੀਂ ਉਹਨਾਂ ਦੇ ਉੱਪਰ ਬਿਮਾਰੀ ਨਹੀਂ ਕਰ ਰਹੇ, ਅਸੀਂ ਤਾਂ ਜਿੱਥੇ ਅਮਰੀਕਾ ਦੇ ਬੇਸ ਬੈਠੇ ਜਾਂ ਕੰਪਨੀਆਂ ਬੈਠੇ ਅਸੀਂ ਉੱਥੇ ਸਿੱਟ ਰਹੇ ਹਾਂ। ਜੇ ਕਿਤੇ ਇੱਧਰ ਉੱਧਰ ਮਿਜ਼ਾਈਲ ਲੱਗਦੀ ਆ
ਜਾਂ ਉਹਨਾਂ ਦੀ ਜਿਹੜੀ ਦੁਬਈ ਵਾਲੀ ਤੇਲ ਰਿਫਾਈਨਰੀ ਸੀਗੀ, ਉਹ ਵੀ ਹੁਣ ਸਬੂਤ ਬਾਹਰ ਆਉਣੇ ਸ਼ੁਰੂ ਹੋ ਗਿਆ ਵੀ ਉਹ ਕਾਰਾ ਇਜ਼ਰਾਈਲ ਨੇ ਕਰਾਇਆ। ਅੱਛਾ ਜੀ। ਨਾਂ ਤਾਂ ਚਲੋ ਇਹਨਾਂ ਦਾ ਇਰਾਨ ਵਾਲਾ ਲੱਗਦਾ ਸੀ ਵੀ ਇਹਨਾਂ ਨੇ ਕੋਈ ਡਰੋਨ ਸ਼ਰੋਨ ਮਾਰ ਦਿੱਤਾ ਆ ਜਾਂ ਕੋਈ ਟੁਕੜਾ ਡੇਪਿਆ ਆ, ਉਹ ਕਹਿੰਦੇ ਨਾ ਅਸੀਂ ਤਾਂ ਮਾਰਿਆ ਨਹੀਂ ਹੈਗਾ। ਜਾਣ ਬੁੱਝ ਕੇ ਕਿ ਇਹ ਮੁਲਕ ਇਰਾਨ ਦੇ ਵਿਰੁੱਧ ਹੋ ਜਾਣ, ਇਹਨਾਂ ਨੇ ਜਾਣ ਬੁੱਝ ਕੇ ਉੱਥੇ ਡਰੋਨ ਮਾਰਿਆ। ਤੁਸੀਂ ਇਨਵੈਸਟੀਗੇਟ ਕਰਾ ਕੇ ਦੇਖ ਲਿਓ, ਇਹ ਚੋਰ ਨਿਕਲਣਗੇ ਉਹਦੇ ਵਿੱਚ। ਸੋ ਜਿੱਥੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਉੱਥੇ ਫਿਰ ਸਕੂਲਾਂ ਦੇ ਉੱਪਰ ਇਹ ਕਾਤਲਾਨਾ ਜਿਹੜੀਆਂ ਹਰਕਤਾਂ ਹੋ ਸਕਦੀਆਂ। ਪਰ ਇਹਦੇ ਨਾਲ ਜਿਹੜਾ ਸਿੰਪਤੀ ਹਮਦਰਦੀ ਆ ਉਹ ਇਰਾਨ ਦੇ ਨਾਲ ਗਈ ਆ। ਹੁਣ ਸ਼ੀਆ ਸੁੰਨੀ ਠੀਕ ਆ, ਆਪਾਂ ਨੂੰ ਤਾਂ ਹੁਣ ਤੱਕ ਇਹ ਸੀਗਾ ਨਾ ਵੀ ਆਪਸ ਵਿੱਚ ਇਹ ਖਹਿੰਦੇ ਆ, ਇਸ ਮੁੱਦੇ 'ਤੇ ਆ ਕਿ ਸਾਰੇ ਇਕੱਠੇ ਹੋਏ ਆ, ਕਹਿੰਦੇ ਨਾ ਜਿਹੜਾ ਫਿਰ ਆਪਣੇ ਧਰਮ ਦੇ ਲਈ ਐਡਾ ਇਹਨਾਂ ਨੇ ਛੜਯੰਤਰ ਰਚਿਆ ਹੋਇਆ, ਇਸ ਮਾਮਲੇ 'ਚ ਆਪਾਂ ਇਕੱਠੇ ਇਹਨਾਂ ਦਾ ਆਪਾਂ ਨੇ ਜ਼ੁਲਮ ਦਾ ਆਪਾਂ ਨੇ ਮੁਕਾਬਲਾ ਕਰਨਾ ਹੈ। ਸੋ ਇਹ ਫਤਵਾ ਤਾਂ ਫਿਰ ਹੁਣ ਇਹਨਾਂ ਦੇ ਇਰਾਨ ਦੇ ਹੱਕ ਦੇ ਵਿੱਚ ਗਿਆ ਨਾ। ਸੋ ਵੈਸੇ ਵੀ ਜੇ ਤੁਸੀਂ ਉਹਨਾਂ ਫੋਟੋਗ੍ਰਾਫਸ ਨੂੰ ਦੇਖੋਗੇ ਤਾਂ ਇੱਕ ਵਾਰ ਤਾਂ ਦਿਲ ਝੰਜੋੜਿਆ ਜਾਂਦਾ ਵੀ ਆਹ ਕੁਛ ਹੈਗਾ ਵੀ ਉਹ ਬੱਚੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਜੰਗ ਕੀ ਹੁੰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਰਾਨ ਦਾ ਅਮਰੀਕਾ ਦਾ ਨਾ ਝਗੜਾ ਕੀ ਹੋ ਰਿਹਾ ਆ, ਇਹ ਬੰਬ ਕਿਉਂ ਸਿੱਟੇ ਜਾ ਰਹੇ ਆ। 8-10, 10, 12 ਸਾਲਾਂ ਵਾਲੇ ਬੱਚੇ ਸਕੂਲ 'ਚ ਜਾਂਦੇ ਆ ਆਪਣੀਆਂ ਡਰੈਸਾਂ ਦੇ ਵਿੱਚ, ਉਹ ਫੌਤ ਹੋ ਜਾਂਦੇ ਆ। ਮਤਲਬ ਕਿ ਇਹ ਦੇਖਣਾ ਪਊਗਾ ਨਾ ਵੀ ਮਤਲਬ ਕਿ ਇੱਕ ਐਡੇ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਨਾ ਵੀ ਐਡੇ ਦਿਮਾਗ ਜਿਹਨਾਂ ਦੀਆਂ ਅਸੀਂ ਐਗਜ਼ਾਮਪਲਾਂ ਲੈਂਦੇ ਹਾਂ ਵੀ ਸਾਡੀ ਪੰਜਾਬੀ ਕੌਮ ਨੂੰ ਵੈਰ ਹੋਣਾ ਆ ਦੇਖ ਲਓ ਇਹਨਾਂ ਦੇ ਐਡੇ ਦਿਮਾਗਾਂ ਦੇ ਹਾਲ ਕਿੱਦਾਂ ਜਾ ਕੇ ਨਪੁੰਸਕ ਹੋ ਜਾਂਦੇ ਆ। ਜੀ। ਸੋ ਇਹ ਜਿਹੜਾ ਘਟਨਾਕ੍ਰਮ ਹੈ, ਲੇਟੈਸਟ ਘਟਨਾਕ੍ਰਮ ਆ, ਇਹਨੇ ਜੰਗ ਨੂੰ ਹੋਰ ਹਵਾ ਦੇ ਦਿੱਤੀ ਆ ਔਰ ਇਹ ਹਵਾ ਜਿਹੜੀ ਆ ਇਰਾਨ ਦੇ ਹੱਕ 'ਚ ਜ਼ਿਆਦਾ ਗਈ ਆ। ਹੁਣ ਪਹਿਲਾਂ ਤਾਂ ਇਜ਼ਰਾਈਲ ਨੇ ਇਹਨੂੰ ਕਿਹਾ ਕਿ ਨਾ ਅਸੀਂ ਤਾਂ ਇਹ ਕੀਤਾ ਨਹੀਂ ਹੈਗਾ, ਇਹ ਐਵੇਂ ਹੀ ਆ। ਜਦੋਂ ਫੈਕਟ ਸਾਹਮਣੇ ਆਏ ਆ, ਸਾਰਾ ਕੁਝ ਵੀਡੀਓ ਸਾਹਮਣੇ ਆਈਆਂ ਆ, ਫਿਰ ਇਜ਼ਰਾਈਲ ਨੇ ਹਲਕੇ ਦਿਨ ਹੀ ਮੰਨ ਲਿਆ ਕਿ ਹਾਂ ਇਹ ਟੈਕਨੀਕਲ ਵਾਰ ਫੇਲੀਅਰ ਸੀਗਾ, ਉਹਦੇ ਕਰਕੇ ਹੋ ਗਿਆ ਆ। ਇਹ ਹੁਣ ਲੋਕ ਦੇਖ ਰਹੇ ਆ ਵੀ ਤੁਹਾਡਾ ਟੈਕਨੀਕਲ ਸੀਗਾ ਕਿ ਇਹ ਪੂਰਾ ਬਣਾਇਆ ਹੋਇਆ ਤੁਹਾਡਾ ਪਲਾਨ ਸੀਗਾ। ਹੋਣਾ ਨਹੀਂ ਚਾਹੀਦਾ ਇੱਦਾਂ। ਯੁੱਧ ਦੇ ਵੀ ਕੋਈ ਨਾ ਕੋਈ ਨਿਸ਼ਾਨ ਦੇ ਜਾਂ ਨਿਯਮ ਹੁੰਦੇ ਆ। ਸੋ ਆਹ ਵਾਲੀ ਜਿਹੜੀ ਯੁੱਧ ਆ, ਹੁਣ ਕੋਈ ਕਿਸੇ ਦੇ ਬਾਰਡਰ 'ਤੇ ਜਾ ਕੇ ਆਪ ਤਾਂ ਇਹ ਜਾ ਨਹੀਂ ਰਹੇ ਹੈਗੇ, ਵਿੱਚ ਹਵਾ ਦੇ ਵਿੱਚੋਂ ਮਿਜ਼ਾਈਲਾਂ ਮਜ਼ੂਲਾਂ ਡਰੋਨ ਮਾਰ ਰਹੇ ਆ, ਹਜੇ ਤਾਂ ਇਹ ਯੁੱਧ ਚੱਲਣਾ ਆ। ਲੇਕਿਨ ਇਹ ਯੁੱਧ ਜਿੰਨਾ ਮੈਨੂੰ ਲੱਗਦਾ ਕਿ ਜੇ ਇਹ ਯੁੱਧ ਇਹ ਚਲਾ ਵੀ ਲੈਣਗੇ, ਜਦੋਂ ਤੱਕ ਤੁਸੀਂ ਇਰਾਨ ਦੀ ਧਰਤੀ 'ਤੇ ਆਪਣੇ ਬੂਟਾਂ ਦੇ ਨਾਲ ਨਹੀਂ ਅੰਦਰ ਵੜੋਗੇ, ਤੁਸੀਂ ਮੁਲਕ ਨੂੰ ਕਬਜ਼ੇ 'ਚ ਨਹੀਂ ਲੈ ਸਕਦੇ। ਬੜਾ ਤਜਰਬਾ ਇਰਾਨ ਨੂੰ, ਇਹ ਵੀਅਤਨਾਮ ਨਾਲ ਵੀ ਭੈੜੀ ਕਰਨਗੇ ਤੁਹਾਨੂੰ। ਅਤੇ ਇਰਾਨ ਨੂੰ ਇਹ ਵੀ ਪਤਾ ਆ ਔਰ ਇਹ ਗਰੰਟੀ ਅਗਰ ਸੇਵਕ ਇਹ ਇਰਾਨ ਨੂੰ ਵੀ ਪਤਾ ਔਰ ਪੂਰੀ ਦੁਨੀਆ ਨੂੰ ਪਤਾ ਆ ਕਿ ਜਦੋਂ ਯੁੱਧ ਲੰਬਾ ਹੋਇਆ ਅਮਰੀਕਾ ਦੇ ਲਈ, ਅਮਰੀਕਾ ਉੱਥੋਂ ਭੱਜਿਆ, ਅਫਗਾਨਿਸਤਾਨ 'ਚੋਂ ਭੱਜਿਆ, ਵੀਅਤਨਾਮ 'ਚੋਂ ਭੱਜਿਆ, ਭੱਜਣਗੇ ਇਰਾਨ 'ਚੋਂ ਵੀ। ਭੱਜਣ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜੇਕਰ ਦੇਖਿਆ ਜਾਵੇ ਹੁਣ ਸਪੇਨ ਵਾਲੇ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਸਾਡਾ 에ਅਰ ਸਪੇਸ ਯੂਜ਼ ਨਹੀਂ ਕਰ ਸਕਦੇ ਹੋ ਇਰਾਨ 'ਤੇ ਹਮਲਾ ਕਰਨ ਲਈ। ਬਿਲਕੁਲ। ਜਿੱਥੋਂ ਮੁਲਕਾਂ ਤੋਂ ਖਬਰ ਆਉਂਦੀ ਹੈ ਉਹ ਇਹੀ ਖਬਰ ਆ ਰਹੀ ਹੈ ਕਿ ਉਹ USA ਵਾਲਿਆਂ ਨੂੰ, ਅਮਰੀਕਾ ਵਾਲਿਆਂ ਨੂੰ ਜਵਾਬ ਦੇ ਰਹੇ ਨੇ ਕਿ ਇਹਨਾਂ ਨੇ ਇੱਕ ਨਾ ਤੁਸੀਂ ਆਪਣੀ ਗੱਲ ਪਹਿਲਾਂ ਪੂਰੀ ਕਰੋ। ਜੀ ਨਹੀਂ ਤੁਸੀਂ ਕੰਟੀਨਿਊ ਕਰੋ। ਹੁਣੇ ਹੀ ਨਾ ਜਿਹੜਾ ਇੰਡੀਆ ਦਾ ਜਿਹੜਾ ਗੋਦੀ ਮੀਡੀਆ, ਜੀ ਹੁਣ ਮੈਨੂੰ ਕਹਿਣਾ ਪਊਗਾ ਕਿਉਂਕਿ ਮੈਂ ਦੇਖੀਆਂ ਉੱਥੇ ਖਬਰਾਂ, ਪਲੱਸ ਜਿਹੜਾ ਯੂਰਪ ਦਾ ਡੈਡੀਕੇਟਡ ਮੀਡੀਆ ਆ ਜਿਹੜਾ ਇਜ਼ਰਾਈਲ ਔਰ ਟਰੰਪ ਦੇ ਲਈ ਬੋਲਦਾ, ਹੈਗੇ ਵੱਡੇ ਅਦਾਰੇ ਆਪਾਂ ਨਾਂ ਨਹੀਂ ਲੈ ਸਕਦੇ ਇੱਥੇ, ਲੇਕਿਨ ਉਹਨਾਂ ਦੇ ਹੱਕ 'ਚ ਬੋਲਦਾ। ਉਹਨਾਂ ਨੇ ਪਿਛਲੇ 8-10 ਘੰਟਿਆਂ ਦੇ ਵਿੱਚ ਖਬਰ ਕੀ ਚਲਾਈ ਕਿ UK ਦਾ ਸਮਰਥਨ ਆ ਗਿਆ, ਜਰਮਨੀ ਦਾ ਵੀ ਸਮਰਥਨ ਆ ਗਿਆ, ਅਤੇ ਸਾਡੇ ਕੋਲ ਫਰਾਂਸ ਦਾ ਵੀ ਸਮਰਥਨ ਆ ਗਿਆ। ਉਹ ਕਹਿੰਦੇ ਅਸੀਂ ਤੁਹਾਡੇ ਅਮਰੀਕਾ ਦੇ ਨਾਲ ਮਿਲ ਕੇ ਇਰਾਨ ਦਾ ਮੁਕਾਬਲਾ ਕਰਾਂਗੇ। ਖਬਰ ਚੱਲ ਗਈ, ਪਾਤਾ ਤੁਹਾਡੇ ਸਾਰੇ ਦਿਮਾਗਾਂ 'ਚ, ਸਾਰੇ ਇਸ ਚੀਜ਼ ਤੋਂ ਸੁੰਨ ਹੋ ਗਏ। ਇਹ ਦੱਸੇ ਯੂਰਪ ਵਾਲੇ ਹਜੇ ਤਾਂ ਟਰੰਪ ਦੇ ਇੰਨੇ ਸਤਾਏ ਹੋਏ ਸੀਗੇ, ਇਹ UK ਵਾਲਾ ਇੰਨਾ ਸਤਾਇਆ ਹੋਇਆ ਸੀਗਾ, ਫਰਾਂਸ ਵਾਲਾ ਇੰਨਾ ਸਤਾਇਆ ਹੋਇਆ ਸੀਗਾ, ਇਹ ਇਹਨਾਂ ਦੇ ਨਾਲ ਸਿਟੀ ਇਹਨਾਂ ਦੀ ਕਿੱਦਾਂ ਰਲ ਗਈ। ਲੇਕਿਨ ਉਹ ਪਲਾਂਟ ਕਰ ਦਿੱਤੀਆਂ ਖਬਰਾਂ ਔਰ ਸਾਨੂੰ ਸਮਝਾ ਦਿੱਤਾ ਗਿਆ ਕਿ ਨਹੀਂ, ਯੂਰਪ ਇਹਨਾਂ ਦੇ ਨਾਲ ਆ ਗਿਆ, ਹੁਣ ਇਰਾਨ ਦਾ ਬਚਣਾ ਔਖਾ ਆ। ਇੱਕ ਪਾਸੇ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਬੋਲਦਾ ਹੀ ਨਹੀਂ ਹੈਗਾ, ਜਿਹਨੂੰ ਉੱਥੋਂ ਬੈਠ ਕੇ ਐਡੀ ਦੂਰੋਂ ਖਿਚਾਵ ਵੀ ਕਰ ਦਿੰਦੇ, ਲੇਕਿਨ ਸਾਡੇ ਨਹੀਂ ਬੋਲਦੇ ਹੈਗੇ। ਸਭ ਤੋਂ ਪਹਿਲਾਂ ਸਾਡੇ ਕੋਲ ਆਇਆ ਹੈਗਾ UK ਦਾ ਪ੍ਰਾਈਮ ਮਿਨਿਸਟਰ, ਠੀਕ ਹੈ ਜੀ। ਉਹਨੇ ਕਿਹਾ ਕਿ ਅਸੀਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ, ਸਾਨੂੰ ਪਤਾ ਆ ਕਿ ਵੀਅਤਨਾਮ ਦੇ ਵਿੱਚ ਜਦੋਂ ਅਸੀਂ ਸ਼ਮੂਲੀਅਤ ਕਰ ਲਈ ਸੀ ਅਮਰੀਕਾ ਦੇ ਕਹਿਣ 'ਤੇ, ਸਾਡੀ ਕਿੱਡੀ ਖੱਜਲ ਖੁਆਰੀ ਹੋਈ ਸੀਗੀ, ਅਸੀਂ ਕਿੰਨੀ ਮੁਸ਼ਕਿਲ ਨਾਲ ਉੱਥੋਂ ਨਿਕਲ ਕੇ ਆਏ ਹਾਂ, ਅਸੀਂ ਕਹਿੰਦੇ ਇਹ ਗਲਤੀ ਦੁਬਾਰਾ ਨਹੀਂ ਕਰਨੀ। ਹੁਣ ਇਹਦਾ ਕੀ ਮਤਲਬ ਆ, ਅਸੀਂ ਜੰਗ 'ਚ ਕੁੱਦੇ ਨਹੀਂ ਹੈਗੇ, ਅਸੀਂ ਨਹੀਂ, ਲੇਕਿਨ ਖਬਰ ਪਲਾਂਟ ਹੋ ਗਈ। ਫਰਾਂਸ ਵੈਸੇ ਥੋੜ੍ਹਾ ਜਿਹਾ ਬੋਲ ਗਿਆ ਇਸ ਮਾਮਲੇ 'ਚ ਕਿ ਅਸੀਂ ਖੰਡਨ ਕਰਦੇ ਹਾਂ ਇਰਾਨ ਦੇ ਅਟੈਕ ਦੇ ਉੱਪਰ, ਇਹਦਾ ਮਤਲਬ ਉਹ ਕੁੱਦਿਆ ਥੋੜ੍ਹਾ ਆ। ਹਾਂ, ਜਰਮਨੀ ਇੱਦਾਂ ਆ ਵੀ ਉਹ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਅਮਰੀਕਾ ਨਾਲ ਤੁਰਿਆ ਆ, ਉਹ ਚੁੱਪ ਜਿਹਾ ਆ ਹਜੇ, ਲੇਕਿਨ ਉਹਨਾਂ ਨੇ ਇਸ ਖਬਰ ਨੂੰ ਤਸਦੀਕ ਨਹੀਂ ਕੀਤਾ ਹੈਗਾ।
ਲੇਕਿਨ ਸਾਡੇ ਤਾਂ ਇੰਡੀਆ ਸਾਰੀ ਖਬਰ ਚੱਲ ਗਈ ਹੈ। ਪਰ ਫਰਾਂਸ ਵੱਲੋਂ ਇਹ ਵੀ ਬਿਆਨ ਆਏ ਸੀ ਉਹਨਾਂ ਦੇ ਰਾਸ਼ਟਰਪਤੀ ਦੇ ਕਿ ਤੁਸੀਂ ਅਸੀਂ ਆਪਣਾ ਦੇਖੀਏ, ਅਸੀਂ ਆਪਣੇ ਨਿਊਕਲੀਅਰ ਪਾਵਰ ਨੂੰ ਸਟਰੋਂਗ ਕਰੀਏ ਜਾਂ ਆਪਣੀ ਸੈਨਾ ਨੂੰ ਸਟਰੋਂਗ ਕਰੀਏ। ਸੋ ਉਹਨੇ ਆਪਣੀ ਜਿਹੜੀ ਫੌਜ ਆ ਉੱਥੇ ਦੀ ਉਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿੱਤੀ ਸੀ, ਜਾਂ ਫਿਰ ਉਹ ਦਿਖਾਉਣ ਨੂੰ ਹੋਵੇ ਅੱਖਾਂ ਕਿ ਅਸੀਂ ਜਰਮਨੀ ਵਾਲਿਆਂ ਨੇ ਵੀ ਕਿਹਾ ਸੀਗਾ ਵੀ ਆ ਜੋ ਹੁਣ ਉਹਦੇ ਆਪਾਂ ਸੀਨ ਦੇਖ ਲਏ ਆ ਗ੍ਰੀਨਲੈਂਡ ਦਾ ਸੀਨ ਦੇਖ ਲਿਆ ਜਾਂ ਜੋ ਵੀ ਅਮਰੀਕਾ ਦਾ ਦੇਖ ਲਿਆ ਵੀ ਇਹਦਾ ਮਿੱਤਰਾਂ ਦਾ ਵੀ ਐਸਾ ਕਹਾਣੀ ਰਹਿੰਦਾ ਹੈਗਾ ਵੀ ਆਪਣੀ ਫੌਜ ਦੇ ਉੱਪਰ ਖਰਚਾ ਕਰਨਾ ਸ਼ੁਰੂ ਕਰੋ। ਇਹ ਬੰਦਾ ਕਹਿੰਦਾ ਵੀ ਅਸੀਂ ਤੁਹਾਡੀ ਸੁਰੱਖਿਆ ਕਰਾਂਗੇ, ਨਾਟੋ ਦੀ ਸਮੂਹ ਬਣ ਕੇ ਸਾਨੂੰ ਹਥਿਆਰ ਵੇਚੀ ਜਾਂਦਾ ਆ, ਸਾਨੂੰ ਲਾਹਣਤਾਂ ਪਾਈ ਜਾਂਦਾ ਕਿ ਤੁਸੀਂ ਕਰਦੇ ਕੀ ਹੋ, ਤੁਹਾਡੇ ਕੋਲ ਹੈ ਹੀ ਕੁਛ ਨਹੀਂ। ਸੋ ਗੱਲਾਂ ਤਾਂ ਇਹ ਉੱਠੀਆਂ ਸੀਗੀਆਂ, ਲੇਕਿਨ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਵੀ ਵਾਰ ਨਾਲ ਰਿਲੇਟਡ ਜੋ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ 'ਤੇ ਆ ਰਿਹਾ, ਹਰ ਇੱਕ ਚੀਜ਼ ਨੂੰ ਅੱਖਾਂ ਮੀਟ ਕੇ ਨਹੀਂ ਸੁਣਨਾ ਹੈਗਾ, ਨਾ ਹੀ ਉਹਨੂੰ ਪੜ੍ਹਨਾ ਆ। ਥੋੜ੍ਹਾ ਜਿਹਾ ਉਹਦਾ ਦੇਖੋ ਵੀ ਸਥਿਤੀਆਂ ਕਿੱਥੇ ਜਾਂਦੀਆਂ। ਅਸੀਂ ਮੁੜ ਕੇ ਇਸੇ ਖਬਰ 'ਤੇ ਆਈਏ, ਆਪਣੇ ਅਸੀਂ ਸਰੋਤਿਆਂ ਨੂੰ ਇੱਥੇ ਇਹ ਜ਼ਰੂਰ ਦੱਸੀਏ ਕਿ ਅਸਲ ਦੇ ਵਿੱਚ ਅਮਰੀਕਾ ਜਾਂ ਇਜ਼ਰਾਈਲ ਚਾਹੁੰਦਾ ਕੀ ਹੈ, ਇਸ ਜੰਗ 'ਚੋਂ ਕੀ ਕੱਢਣਾ ਚਾਹੁੰਦਾ। ਦੇਖੋ ਗੁਰਸੇਵਕ ਜੀ, ਜਿਹੜੀ ਤਾਂ ਹੁਣ ਅਮਰੀਕਨ ਲੌਬੀ ਹੋਊਗੀ ਜਾਂ ਉਹਨਾਂ ਦੇ ਸਮਰਥਨ ਲੌਬੀ ਹੋਊਗੀ, ਉਹ ਤਾਂ ਡਾਂਗ ਚੱਕਣਗੇ ਜਦੋਂ ਮੈਂ ਇਸ ਚੀਜ਼ ਬਾਰੇ ਬੋਲੂੰਗਾ ਕਿ ਲੈ ਵੀ ਇਹ ਤਾਂ ਉਹਨਾਂ ਦੀ ਜੜੀ ਬਹਿ ਗਿਆ। ਅਮਰੀਕਾ ਜਿੱਥੇ ਵੀ ਕਦੀ ਕੁੱਦਿਆ ਆਪਣੇ ਮਫਾਦ ਲਈ ਕੁੱਦਿਆ, ਔਰ ਕਦੀ ਵੀ ਅਮਰੀਕਾ ਲੰਬੀ ਜੰਗ ਜਿੱਤ ਕੇ ਨਹੀਂ ਗਿਆ। ਅਫਗਾਨਿਸਤਾਨ ਦੇ ਵਿੱਚ ਮਾਤ ਪਾਕ ਇਹਨਾਂ ਨੂੰ ਮਿਲੀ ਆ ਜੀ, ਫਿਰ ਇਹਨਾਂ ਨੂੰ ਵੀਅਤਨਾਮ ਨੇ ਜਿੰਨਾ ਝੰਜੋੜਿਆ, ਕਿੰਨੇ ਉੱਥੇ ਇਹਨਾਂ ਦੇ ਸ਼ਵ ਗਾਏ ਸੀਗੇ ਅਤੇ ਕਿੰਨੀਆਂ ਇਹਨਾਂ ਨੂੰ ਫਿੱਟ ਲਾਹਣਤਾਂ ਪਈਆਂ ਸੀਗੀਆਂ, ਛੱਡ ਕੇ ਗਏ ਨਾ ਸਾਰਾ ਕੁਛ। ਜਿਹੜਾ ਬੁੱਧੀਜੀਵੀ ਵਰਗ ਆ ਜਾਂ ਜਿਹਨੂੰ ਜੀਓਪੋਲਿਟਿਕਸ ਦੀ ਨੌਲੇਜ ਆ, ਜਿਹੜਾ ਇਹਨਾਂ ਦੀ ਬਰੀਕੀਆਂ ਨੂੰ ਦੇਖਦਾ ਆ, ਇਸ ਟਾਈਮ ਨਾ ਅਮਰੀਕਾ ਨੂੰ ਇਹ ਲੱਗਦਾ ਕਿ ਸਾਡੇ ਬਰਾਬਰ ਦੇ ਗਰੁੱਪ ਖੜ੍ਹੇ ਹੋ ਰਹੇ ਆ, ਕੋਈ ਕਰੰਸੀ ਬਣਾ ਰਿਹਾ ਆ, ਕੋਈ ਨਵੀਂ ਗੁੱਟਬੰਦੀ ਕਰ ਰਿਹਾ। ਰਸ਼ੀਆ ਜਾਂ ਬ੍ਰਿਕਸ ਉੱਧਰ ਬਣਾਈ ਆ ਕਿ ਉਹ 'ਚ ਰਸ਼ੀਆ ਚਾਈਨਾ ਕਹਿੰਦੇ ਇੱਕ ਕਰੰਸੀ ਬਣਾ ਕੇ ਆਪਣਾ ਵਪਾਰ ਕਰੋ। ਚਲੋ ਮਾੜਾ ਮਾੜਾ ਕਰਦੇ ਵੀ ਹੈਗੇ ਆ ਵੀ ਸਾਡੇ ਡਾਲਰ ਨੂੰ ਕਿਤੇ ਖੋਰਾ ਨਾ ਲੱਗ ਜਾਵੇ। ਖੋਰਾ ਤਾਂ ਵੈਸੇ ਲੱਗਿਆ ਹੋਇਆ ਆ, ਪਰ ਹਜੇ ਚਲੋ ਉਹਨਾਂ ਦੀਆਂ ਕੰਪਨੀਆਂ ਚੱਲਦੀਆਂ ਆ, ਇਸੇ ਕਰਕੇ ਉਹ ਟੈਰਫ ਟੂਰਫ ਦੀ ਗੇਮ ਖੇਲ ਜਾਂਦੇ ਆ ਜਾਂ ਪੂੰਦੀਆਂ ਲਾ ਦਿੰਦੇ, ਤਾਂ ਰਾਤ ਨੂੰ ਇੰਨੇ ਚਿਰ ਤੋਂ ਉਹਨਾਂ ਨੇ ਝੰਜੋੜਿਆ ਹੋਇਆ ਆ। ਸੋ ਇਹ ਕੀ ਆ ਵੀ ਕਿਸੇ ਤਰ੍ਹਾਂ ਮੈਂ ਆਪਣਾ ਉਹ ਤਾਮ ਝਾਮ ਕੇ ਮੈਂ ਤੁਹਾਡਾ ਸਭ ਤੋਂ ਵੱਡਾ ਆ ਤਾਂ ਆਪਣਾ ਮੁਖੀ, ਮੇਰੇ ਹਿਸਾਬ ਨਾਲ ਇਹ ਸਾਰਾ ਚੱਲਣਾ, ਉਹ ਤਾਂ ਜਿਹੜਾ ਉਹ ਝੰਡਾ ਬਰਕਰਾਰ ਕਰਨਾ ਚਾਹੁੰਦੇ ਆ। ਇਸ ਕਰਕੇ ਵੀ ਕਰਨਾ ਚਾਹੁੰਦੇ ਆ ਕਿ ਸਾਡਾ ਜਿਹੜਾ ਦਾਬਾ ਬਣਿਆ ਰਹੇ, ਔਰ ਦਾਬਾ ਤਾਂ ਬਣਨਾ ਆ ਜੇ ਇਹਨਾਂ ਦੇ ਕੋਲ ਪੂਰੀ ਸੰਸਾਰ ਦੀ ਜਿਹੜੀ ਤੇਲ ਸਪਲਾਈ ਦੀ ਕਮਾਂਡ ਇਹਨਾਂ ਦੇ ਕੋਲ ਹੋਵੇ। ਆਪਣਾ ਤੇਲ ਇਹ ਨਹੀਂ ਵਰਤਦੇ ਹੈਗੇ ਅਮਰੀਕਾ ਵਾਲੇ, ਠੀਕ ਹੈ, ਅਮਰੀਕਾ ਵਾਲੇ ਆਪਣਾ ਪਾਣੀ ਵੀ ਨਹੀਂ ਵਰਤਦੇ ਹੈਗੇ। ਇਹ ਮੈਂ ਤੁਹਾਨੂੰ ਦੱਸ ਦਿੰਦਾ, ਇਹ ਜਿਹੜਾ ਪਾਣੀ ਆ ਬਰਫ ਬੁਰਫ ਦਾ ਨਾ ਕੈਨੇਡਾ ਕਨੂਡਾ ਵਾਲਾ ਪਾਸਾ ਜ਼ਿਆਦਾ ਯੂਜ਼ ਕਰਦੇ ਆ, ਬੜੇ ਗੇਮੀ ਬੰਦੇ ਆ, ਆਪਣੀ ਗੈਸ ਵੀ ਨਹੀਂ ਵਰਤਦੇ। ਇਹ ਕਹਿੰਦੇ ਅਸੀਂ ਆਪਣੀ ਨੈਕਸਟ ਜਨਰੇਸ਼ਨ ਲਈ ਬਚਾ ਕੇ ਰੱਖੀ ਹੋਈ ਆ। ਚਲੋ ਬਹੁਤ ਵਧੀਆ ਗੱਲ ਆ, ਬਚਾਉਣੀ ਵੀ ਚਾਹੀਦੀ ਆ, ਪਰ ਇਹਨਾਂ ਦਾ ਜਿਹੜਾ ਤੇਲ ਦੇ ਜਿਹੜੇ ਰਿਜ਼ਰਵ ਆ, ਜੇ ਉਹ ਤੋਂ ਤੇਲ ਕੱਢਣਗੇ ਨਾ, ਉਹ ਥੋੜ੍ਹਾ ਜਿਹਾ ਇਹਨਾਂ ਨੂੰ ਕੋਸਟਲੀ ਪੈਣਾ ਆ। ਉਹ ਪਿਊਰੀਫਾਈ ਉਹਨੂੰ ਥੋੜ੍ਹਾ ਜ਼ਿਆਦਾ ਕਰਨਾ ਪੈਣਾ, ਜਿੱਦਾਂ ਰਸ਼ੀਆ ਦਾ ਕਰਨਾ ਪੈਂਦਾ ਆ। ਇਹ ਜਿਹੜੇ ਤੇਲ ਆ ਵੈਨਜ਼ੂਏਲਾ ਦਾ ਜਾਂ ਇਰਾਨ ਦਾ ਆ, ਇਹ ਤੇਲ ਬੈਸਟ ਕੁਆਲਿਟੀ ਦਾ ਤੇਲ ਆ, ਜਿਹੜਾ ਆਪਣਾ ਕੱਚਾ ਤੇਲ ਹੁੰਦਾ ਆ। ਇਹ ਤੋਂ ਵਧੀਆ ਗਾਹਾਂ ਪ੍ਰੋਡਕਟ ਬਣਦੇ ਆ। ਸੋ ਜੇ ਤੁਸੀਂ ਯਾਨੀ ਕਿ ਖੂਹ ਇਹਨਾਂ ਦੇ ਆ, ਉੱਧਰ ਅਰਬ ਦੇ ਸਾਰੇ ਖੂਹ ਆ, ਲੇਕਿਨ ਕੰਪਨੀਆਂ ਇਹਨਾਂ ਦੀਆਂ ਆ। ਸੋ ਇਹ ਉਹ ਗੇਮ ਨੂੰ ਤੋੜਨਾ ਨਹੀਂ ਚਾਹੁੰਦੇ ਹੈਗੇ। ਇਸ ਕਰਕੇ ਇਹ ਚਾਹੁੰਦੇ ਆ ਕਿ ਸਾਡੀਆਂ ਕੰਪਨੀਆਂ ਇਹਨਾਂ ਦੇ ਉੱਪਰ ਸਿਰ ਦੇ ਉੱਪਰ ਬੈਠੀਆਂ ਰਹਿਣ, ਇਸ ਕਰਕੇ ਇਹਨਾਂ ਦੇ ਹਾਕਮ ਵੀ ਸਾਡੇ ਮਤਲਬ ਦੇ ਨਾਲ ਚੱਲਣ। ਹੁਣ ਜਿਹੜਾ ਜਾਰਡਨ ਦਾ ਆ ਜਾਂ ਦੁਬਈ ਵਾਲਾ ਰਾਜਾ ਆ, ਉਹ ਕਹਿਣ ਨੂੰ ਤਾਂ ਅਰਬ ਵਾਲੇ ਆ, ਲੇਕਿਨ ਬੰਦੇ ਤਾਂ ਇਹਨਾਂ ਦੇ ਹੀ ਆ। ਔਰ ਮੈਂ ਇਹ ਵੀ ਅੱਜ ਨਸ਼ਰ ਕਰ ਦਿੰਦਾ, ਦੁਬਈ ਵਾਲਾ ਰਾਜਾ ਤਾਂ ਇਹ ਸ਼ੋਅ ਕਰਦਾ ਸੀਗਾ ਵੀ ਮੈਂ ਜੰਗ ਰਕਵਾ ਰਿਹਾ, ਲੇਕਿਨ ਖਬਰਾਂ ਤਾਂ ਹੁਣ ਇਹ ਵੀ ਨਿਕਲ ਕੇ ਆ ਰਹੀਆਂ, ਤਸਦੀਕ ਹੌਲੀ ਹੌਲੀ ਹੋ ਰਹੀਆਂ ਕਿ ਅੰਦਰੋਂ ਖਾਤੀ ਦਾ ਫੋਨ ਟਰੰਪ ਨੂੰ ਇਹ ਜਾਂਦੇ ਸੀਗੇ ਕਰੋ ਅਟੈਕ। ਕਿਉਂਕਿ ਉੱਥੇ ਇਹ ਵੀ ਆ ਨਾ ਵੀ ਜੇ ਅੱਜ ਇਰਾਨ ਖਰਾ ਹੋ ਕੇ ਨਿਕਲ ਜਾਂਦਾ ਆ ਤਾਂ ਜਿਹੜੀ ਇਸਲਾਮਿਕ ਬਾਦਸ਼ਾਹਤ ਆ ਉਹ ਇਰਾਨ ਦੇ ਹੱਥ ਚੱਲ ਜਾਣੀ ਆ, ਦੁਬਈ ਤੋਂ ਖੁੱਸ ਜਾਣੀ ਆ। ਉਹ ਵੀ ਨਹੀਂ ਚਾਹੁੰਦਾ ਹੈਗਾ। ਸੋ ਇਹ ਅੰਦਰ ਜਿਹੜੀਆਂ ਗੇਮਾਂ ਚੱਲਣ ਰਹੀਆਂ ਆ, ਇਸੇ ਨਾਰਾਜ਼ਗੀ ਤੋਂ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਫਿਰ ਦੁਬਈ ਢਾਇਆ। ਬੇਸ਼ੱਕ ਉਹ ਮੁੱਕਰੀ ਜਾਣ, ਪਰ ਦੁਬਈ ਦੇ ਉੱਤੇ ਹਮਲੇ ਹੋਏ ਨੇ ਕਈ। ਨਹੀਂ, ਮੁੱਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ, ਉਹ ਹਮਲੇ ਤਾਂ ਹੋਏ ਆ, ਉਹ ਤਾਂ ਦਿਖਦਾ ਪਿਆ ਆ। ਅਤੇ ਹੁਣ ਉਹਨਾਂ ਦੇ ਵਿੱਚ ਹਾਹਾਕਾਰ ਫਿਰ ਇਹ ਵੀ ਹੈਗੀ ਆ ਬਈ ਉਹ ਭਾਈ ਤੁਸੀਂ ਤਾਂ ਸਾਰਾ ਇਜ਼ਰਾਈਲ ਨੂੰ ਬਚਾਉਣ 'ਤੇ ਲੱਗੇ ਹੋਏ ਆ, ਤੁਹਾਡਾ ਡਿਫੈਂਸ ਸਿਸਟਮ ਸਾਡੇ ਦੁਬਈ ਦਾ ਉਹ ਫੇਲ ਹੋਇਆ ਪਿਆ ਆ ਅਤੇ ਲਿਬਨਾਨ ਦਾ ਫੇਲ ਹੋਇਆ ਪਿਆ ਆ। ਮਤਲਬ ਕਿ ਫਿਰ ਅਸੀਂ ਕਿੱਥੇ ਗਏ, ਸਾਡੀ ਸੁਰੱਖਿਆ ਕਿੱਥੇ ਆ। ਸੋ ਇੱਦਾਂ ਦੀਆਂ ਗੱਲਾਂ ਵੀ ਉੱਥੇ ਹੋਣੀਆਂ ਸ਼ੁਰੂ ਹੋ ਗਈਆਂ। ਬਿਲਕੁਲ। ਫਿਰ ਜਿੱਦਾਂ ਕਿ ਹੁਣ ਜਿਹੜੇ ਹੁੰਦੇ ਆ ਕਿ ਜੰਗ ਦੇ ਨਤੀਜੇ ਹੁੰਦੇ ਆ ਜੀ, ਪਹਿਲਾਂ ਤਾਂ ਮਤਲਬ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜੰਗ ਹੁਣ ਦੀ ਘੜੀ ਰੁਕ ਜਾਵੇ।
ਅਰਦਾਸ ਤਾਂ ਸਾਡੀ ਇਹੀ ਰਹੇਗੀ ਕਿ ਰੁਕ ਜੇ, ਕਿਸੇ ਪਲ ਵੀ ਰੁਕ ਜੇ ਜੰਗ। ਜੀ ਜੀ ਪਰ ਜਿਹੜੇ ਜੰਗ ਦੇ ਨਤੀਜੇ ਹੁੰਦੇ ਆ ਉਹ ਜਿਹੜੀ ਆਪਣੀਆਂ ਲੋਕਾਂ ਦੇ ਉੱਤੇ ਕਿੱਦਾਂ ਅਸਰ ਰਖਾਉਂਦੇ ਆ, ਉਹ ਮਹਿੰਗਾਈ ਦੇ ਰੂਪ ਦੇ ਵਿੱਚ ਕਿੱਦਾਂ ਨਿਕਲ ਕੇ ਆਉਂਦੇ ਆ। ਸੋ ਜਿਹੜਾ ਇਰਾਨ ਦਾ ਤੇਲ ਆ ਉਹ ਭਾਰਤ ਉਹਦਾ ਖਰੀਦਦਾਰ ਆ, ਉਹ ਐਕਸਚੇਂਜ ਕਰਦਾ ਵਾ ਇਰਾਨ ਦੇ ਨਾਲ। ਸੋ ਤੁਹਾਨੂੰ ਕੀ ਲੱਗਦਾ ਜੰਗ ਦੇ ਦੌਰਾਨ ਜਾਂ ਜੰਗ ਤੋਂ ਬਾਅਦ ਭਾਰਤ ਨੂੰ ਜਾਂ ਕਿੱਦਾਂ ਦੇ ਹਾਲਾਤਾਂ 'ਚੋਂ ਨਿਕਲਣਾ ਪੈ ਸਕਦਾ? ਦੇਖੋ, ਜਿਹੜੀਆਂ ਨਵੀਆਂ ਸਮੀਕਰਨਾਂ ਬਣੀਆਂ ਨਾ, ਹਾਂਜੀ, ਜਿੱਦਾਂ ਜਿੱਦਾਂ ਰਿਟੈਲੀਏਟ ਕੀਤਾ ਇਰਾਨ ਨੇ, ਇਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਵੀ ਐਡੀ ਵੱਡੀ ਆਪਾਂ ਉਹਨਾਂ ਦੀ ਸਿਕਿਉਰਿਟੀ ਲਾਈਨ ਖਤਮ ਕਰਤੀ ਹੈ ਜਾਂ ਉਹਨਾਂ ਦਾ ਮੁਖੀ ਮਾਰਤਾ ਹੈ, ਖਮੇਨੀ ਨੇ ਮਾਰਤਾ ਆ, ਵੀ ਇਹ ਸਿਰ ਸਿੱਟ ਲੈਣਗੇ ਥੱਲੇ। ਉਹ ਪਰ ਕੁਛ ਘੰਟਿਆਂ ਬਾਅਦ ਹੀ ਉਹ ਨਵੇਂ ਬੰਦੇ ਨੇ ਆ ਕੇ ਉਹ ਸਿਸਟਮ ਸੰਭਾਲਿਆ, ਔਰ ਉਹ ਜਿਹੜੇ ਨਵੇਂ ਬੰਦੇ ਨੇ ਆਏ ਨੇ ਜਾਂ ਉਹਨਾਂ ਦੇ ਹਾਈ ਕਮਾਂਡ 'ਚ ਬੈਠੇ ਨੇ, ਉਹ ਤਾਂ ਇੰਨੇ ਕੁ ਜ਼ਿਆਦਾ ਤਿੱਖੇ ਨਿਕਲੇ। ਉਹ ਕਹਿੰਦੇ ਆ ਵੀ ਖਮੇਨੀ ਤਾਂ ਚਲੋ ਇਹ ਕਹਿੰਦਾ ਸੀਗਾ ਵੀ ਅਸੀਂ ਪਰਮਾਣੂ ਬੰਬ ਨਹੀਂ ਬਣਾਉਣਾ ਹੈਗਾ, ਉੱਦਾਂ ਆਪਾਂ ਬਾਕੀ ਸਾਰਾ ਕੁਝ ਕਰਦੇ ਰਹਾਂਗੇ। ਇਹ ਕਹਿੰਦੇ ਕਿ ਨਹੀਂ, ਅਸੀਂ ਤਾਂ ਉਹ ਵੀ ਮੱਦ ਚੱਕ ਦਾਂਗੇ, ਸਾਨੂੰ ਲੋੜ ਪਏ ਤੇ ਉਹ ਵੀ ਬਣਾਵਾਂਗੇ। ਫਿਰ ਇਹ ਤਾਂ ਕਹਿੰਦੇ ਆ ਵੀ ਆਪਣਾ ਜਿਹੜਾ 60% ਯੂਰੇਨੀਅਮ ਤੁਸੀਂ ਅੱਗੇ ਅਪਗ੍ਰੇਡ ਕੀਤਾ ਹੋਇਆ ਆ, ਵੀ ਸਾਨੂੰ ਸੌਂਪੋ, ਅਸੀਂ ਤਾਂ ਕਹਿੰਦੇ 60 ਤੋਂ 90 ਤੇ ਵੀ ਲੈ ਕੇ ਜਾਵਾਂਗੇ। ਐਂ ਤਾਂ ਕਹਿੰਦੇ ਗੱਲ ਨਹੀਂ ਬਣਨੀ ਹੈਗੀ। ਸੋ ਉਹ ਮਤਲਬ ਕਿ ਜ਼ਿਆਦਾ ਥੋੜ੍ਹੇ ਅਗਰੈਸਿਵ ਹੋ ਕੇ ਚੱਲ ਰਿਹਾ, ਜਿਹੜੀ ਨਵੀਂ ਉੱਥੇ ਵਿਉਂਤਬੰਦੀ ਬਣੀ ਆ। ਨਵੀਂ ਹਾਹਾਕਾਰ ਜਿਹੜੀ ਮਚੀ ਆ ਉਹ ਇਹ ਆ ਵੀ ਜਿਹੜਾ ਸਟੇਟ ਆਫ ਹਾਰਮੋਜ਼ ਆ, ਹਾਂਜੀ, 30-35 ਕਿਲੋਮੀਟਰ ਦਾ ਏਰੀਆ ਇਰਾਨ ਦਾ, ਜਿੱਥੋਂ ਇਹ ਜਹਾਜ਼ਾਂ ਦੀ ਆਵਾਜਾਈ ਹੁੰਦੀ ਆ, ਉਹਦੇ ਵਿੱਚੋਂ ਨਿਕਲਣਾ ਪੈਂਦਾ ਆ। ਉਹ ਸਾਰੀ ਉਹਦੇ ਉੱਪਰ ਅੱਖ ਹੈਗੀ ਆ ਇਰਾਨ ਦੀ, ਕਿਉਂਕਿ ਉਹਨਾਂ ਦਾ ਉਹ ਰਸਤਾ ਪੈਂਦਾ ਆ ਜੀ। ਹੁਣ ਇੰਡੀਆ ਦਾ ਜਿੰਨਾ ਵਪਾਰ ਆ ਇਸ ਤੇਲ ਦਾ, ਤਕਰੀਬਨ ਉਹਦੇ ਵਿੱਚੋਂ ਸਾਰਾ ਨਿਕਲ ਕੇ ਜਾਣਾ ਆ। ਇਸ ਟਾਈਮ ਜਿਹੜਾ ਚਾਈਨਾ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਜਹਾਜ਼ ਤਾਂ ਇੱਥੋਂ ਨਿਕਲ ਸਕਦੇ ਆ, ਬਾਕੀ ਕਿਸੇ ਕੰਟਰੀ ਦਾ ਉੱਥੇ ਕੋਈ ਜਹਾਜ਼ ਘੁਸ ਗਿਆ ਅਸੀਂ ਉਹਨੂੰ ਤਬਾਹ ਕਰ ਦਾਂਗੇ। ਸੋ ਸਿਰਫ ਚਾਈਨਾ ਨੂੰ ਐਂਟਰੀ ਆ, ਚਾਈਨਾ ਦੇ ਜਹਾਜ਼ ਉੱਥੇ ਆ ਜਾ ਸਕਦੇ ਆ, ਉਹ ਤੇਲ ਲੈ ਸਕਦੇ ਆ, ਜਾ ਸਕਦੇ ਆ, ਵਪਾਰ ਕਰ ਸਕਦੇ ਆ। ਹੋਰ ਕਿਸੇ ਵੀ ਦੇਸ਼ ਨੂੰ ਕੋਈ ਐਂਟਰੀ ਨਹੀਂ ਹੈਗੀ ਉੱਥੇ। ਦੋਨੋਂ ਸਾਈਡਾਂ 'ਤੇ ਜਹਾਜ਼ ਖੜ੍ਹੇ ਨੇ। ਟਰੰਪ ਉਹਨਾਂ ਨੂੰ ਹੱਲਾਸ਼ੇਰੀ ਦੇਣ ਡਿਆ ਕਿ ਕੋਈ ਨਹੀਂ, ਮੇਰੀ ਨੇਵੀ ਨੇ ਕਵਰ ਅਪ ਕੀਤਾ ਹੋਇਆ, ਤੁਸੀਂ ਨਿਗਾਓ ਜਹਾਜ਼। ਪਰ ਤੁਸੀਂ ਖੁਦ ਦੇਖੋ ਗੁਰਸੇਵਕ ਜੀ, ਕੋਈ ਜਹਾਜ਼ ਨਿਗਾਉਣ ਦੀ ਕੋਸ਼ਿਸ਼ ਕਰ ਰਿਹਾ, ਸਭ ਡਰਦੇ ਪਏ ਆ। ਉਹਨਾਂ ਨੂੰ ਇਹ ਆ ਵੀ ਇਹਨਾਂ ਦੇ ਡਿਫੈਂਸ ਸਿਸਟਮ ਤਾਂ ਵੈਸੇ ਤਬਾਹ ਹੋਏ ਪਏ ਆ, ਨਾ ਇਹਨਾਂ ਕੋਲ ਉਹ ਇੰਟਰਸੈਪਟਰ ਇਹਨਾਂ ਦੀਆਂ ਮਿਜ਼ਾਈਲਾਂ ਰੋਕ ਰਹੇ ਆ। ਅਤੇ ਜੇ ਅਸੀਂ ਆਪਣਾ ਐਡਾ ਵੱਡਾ ਕੋਈ ਜਹਾਜ਼ ਲੈ ਕੇ ਜਾਵਾਂਗੇ, ਉਹਨਾਂ ਨੇ ਹਮਲਾ ਕਰਤਾ, ਤਾਂ ਫਿਰ ਮਾਨੂੰ ਮਾਸੀ ਕਿਹਨੂੰ ਕਹਾਂਗੇ? ਬਿਲਕੁਲ, ਮਿਲੀਅਨਸ ਆਫ ਡਾਲਰ। ਉਹਨਾਂ ਦੀ ਤਾਂ ਉਹ ਧਮਕੀ ਚੱਲਦੀ ਆ ਨਾ ਇਸ ਟਾਈਮ। ਸੋ ਇਹ ਉੱਥੇ ਸਥਿਤੀ ਬਣੀ ਹੋਈ ਆ। ਸੋ ਜੇ ਚਾਈਨਾ ਦੇ ਉੱਪਰ ਜਹਾਜ਼ ਜਾ ਰਿਹਾ, ਉੱਥੋਂ ਲੰਘ ਰਹੇ ਆ, ਇਹਦਾ ਤਾਂ ਮਤਲਬ ਇਹ ਆ ਵੀ ਚਾਈਨਾ ਨੂੰ ਤਾਂ ਫਿਰ ਉਹ ਰਿਟਰਨ ਗਿਫਟ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਦੇ ਦਿੱਤਾ ਵੀ ਭਾਈ ਤੂੰ, ਇਹਦਾ ਮਤਲਬ ਚਾਈਨਾ ਕਿਤੇ ਨਾ ਕਿਤੇ ਖੜਾ ਸੀ ਉਹਦੇ ਨਾਲ, ਜਿਹੜਾ ਰਿਟਰਨ ਗਿਫਟ ਮਿਲ ਗਿਆ। ਭਾਰਤ ਵੱਲੋਂ ਹਮੇਸ਼ਾ ਇਹ ਦਾਅਵਾ ਕੀਤਾ ਜਾਂਦਾ ਕਿ ਸਾਡੇ ਇਰਾਨ ਦੇ ਨਾਲ ਰਿਸ਼ਤੇ ਬਹੁਤ ਸੋਹਣੇ ਆ। ਜੀ ਜੀ, ਕਿ ਅਸੀਂ ਜਿਹੜਾ ਵਪਾਰ ਕਰਦੇ ਹਾਂ ਇਰਾਨ ਦੇ ਨਾਲ, ਜਾਂ ਪਹਿਲਾਂ ਤੋਂ ਹੀ ਇਰਾਨ ਦੇ ਨਾਲ ਰਿਸ਼ਤੇ ਸੋਹਣੇ ਰਹੇ ਆ। ਸੋ ਉਹਦਾ ਵੀ ਕੋਈ ਇਹਨਾਂ ਨੂੰ ਫਲ ਨਹੀਂ ਮਿਲਿਆ ਕਿ ਦੇਖੋ ਗੁਰਸੇਵਕ, ਇਰਾਨ ਦੇ ਨਾਲ ਰਿਸ਼ਤੇ ਸਾਡੇ ਖਰਾਬ ਹੋਏ ਨਹੀਂ ਕਦੀ। ਹਾਂਜੀ, ਜਿਹੜੇ ਇਸ ਥੋੜ੍ਹੀ ਜਿਓਪੋਲਿਟਿਕਸ ਨੂੰ ਜਾਣਦੇ ਹੋਣ ਨਾ, ਇਰਾਨ ਤੁਸੀਂ ਦੇਖੋ ਵੀ ਇਰਾਨ ਸਾਡੇ ਨਾਲ ਇੱਕ ਤਾਂ ਹੁੰਦਾ ਕਿ ਚਲੋ ਵਪਾਰਕ ਹਿੱਤਾਂ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਦੂਸਰੇ ਨਾਲ ਖੜ੍ਹਦੇ ਆ, ਪਰ ਕਈ ਵਾਰ ਹੁੰਦਾ ਵੀ ਦੇਸ਼ 'ਤੇ ਕੋਈ ਭੀੜ ਪੈਂਦੀ ਆ ਤਾਂ ਕੋਈ ਕੰਟਰੀ ਇੱਕਦਮ ਤੁਹਾਡੇ ਨਾਲ ਸਟੈਂਡ ਲੈ ਲੈਂਦਾ। ਜਦੋਂ ਕਸ਼ਮੀਰ ਦੇ ਮੁੱਦੇ ਦੀ ਗੱਲ ਹੁੰਦੀ ਸੀ ਤਾਂ ਇਰਾਨ ਇੰਡੀਆ ਦੇ ਨਾਲ ਸਟੈਂਡ ਲੈ ਜਾਂਦਾ ਸੀ, ਜਦ ਕਿ ਉਹ ਵੀ ਇਸਲਾਮਿਕ ਮੁਲਕ ਹੈ, ਉੱਧਰ ਪਾਕਿਸਤਾਨ ਵੀ ਇਸਲਾਮਿਕ ਮੁਲਕ ਆ। ਇਸੇ ਕਰਕੇ ਪਾਕਿਸਤਾਨ ਦੀ ਇਰਾਨ ਨਾਲ ਨਹੀਂ ਬਣਦੀ। ਉਹ ਪਾਕਿਸਤਾਨ ਇਹਨਾਂ ਦੇ ਤਹਿਮਤ ਲਾਉਂਦਾ ਰਹਿੰਦਾ ਵੀ ਤੁਸੀਂ ਇਸ ਮੁੱਦੇ 'ਤੇ ਆ ਕੇ ਸਾਡੇ ਨਾਲ ਕਿਉਂ ਨਹੀਂ ਖੜ੍ਹਦੇ ਹੈਗੇ, ਤੁਸੀਂ ਇੰਡੀਆ ਦੇ ਨਾਲ ਕਿਉਂ ਖੜ੍ਹ ਜਾਂਦੇ ਆ। ਉਹ ਇਸ ਚੀਜ਼ ਦਾ ਉਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ। ਉਹ ਹਮੇਸ਼ਾ ਇੰਡੀਆ ਨਾਲ ਸਟੈਂਡ ਲੈਂਦੇ ਸੀਗੇ। ਇਸ ਕਰਕੇ ਇਹਨਾਂ ਦਾ ਇੰਡੀਆ ਦਾ ਜਿੰਨਾ ਐਕਸਪੋਰਟ ਆ, ਮੈਕਸੀਮਮ ਐਕਸਪੋਰਟ ਇਹਨਾਂ ਨੂੰ ਬਾਇਆ ਇਰਾਨ ਜਾਂਦਾ, ਪੂਰੇ ਅਰਬ ਨੂੰ। ਹਾਂਜੀ, ਅਤੇ ਉਹ ਫਿਰ ਵਧੀਆ ਪ੍ਰਾਈਸ ਦੇ ਵਿੱਚ ਇਹਨਾਂ ਨੂੰ ਤੇਲ ਵੀ ਉੱਥੋਂ ਮਿਲਦਾ ਸੀਗਾ ਬੜੇ ਢੰਗ ਦੇ ਨਾਲ। ਹੁਣ ਜਿਸ ਦਿਨ 28 ਤਰੀਕ ਨੂੰ ਇਹਨਾਂ ਨੇ ਮਿਜ਼ਾਈਲਾਂ ਮਾਰੀਆਂ ਇਜ਼ਰਾਈਲ ਨੇ, ਉਹ ਤੋਂ ਇੱਕ ਦਿਨ ਹੀ ਪਹਿਲਾਂ ਤਾਂ ਸਾਡਾ ਪ੍ਰਾਈਮ ਮਿਨਿਸਟਰ ਇਜ਼ਰਾਈਲ ਦੇ ਵਿੱਚ ਸੀਗਾ, ਉੱਥੇ ਜੱਫੀਆਂ ਪੈ ਰਹੀਆਂ ਸੀਗੀਆਂ। ਸ਼ੁਕਰ ਕਰ ਉੱਥੇ ਪੱਪੀਆਂ ਨਹੀਂ ਹੋ ਰਹੀਆਂ ਸੀਗੀਆਂ, ਨਹੀਂ ਤਾਂ ਉਹ ਵੀ ਇੱਕ ਮੁੱਦਾ ਬਣ ਜਾਣਾ ਸੀ। ਠੀਕ ਹੈ ਨਾ, ਕਿਉਂਕਿ ਨਾਚ ਗਾਣੇ ਤਾਂ ਪਹਿਲਾਂ ਕਰਿਆ ਆ ਇਹ। ਉਹ ਚੀਜ਼ ਦਾ ਹੁਣ ਗੁੱਸਾ ਮਨਾਇਆ ਇਹਨਾਂ ਨੇ ਵੀ ਜਦ ਤੁਹਾਨੂੰ ਪਤਾ ਕਿ ਅਸੀਂ ਵਾਰ ਦੇ ਉੱਪਰ ਖੜ੍ਹੇ ਹਾਂ, ਸਾਡਾ ਆਪਾ ਵਿਰੋਧ ਇਸ ਚੀਜ਼ ਨਾਲ, ਤੁਸੀਂ ਇਸ ਸਟੇਜ ਦੇ ਉੱਪਰ, ਅਸੀਂ ਤੁਹਾਡੇ ਨਾਲ ਖੜ੍ਹਦੇ ਹੁੰਦੇ ਸੀਗੇ ਅਤੇ ਤੁਸੀਂ ਹੁਣ ਇਸ ਸਟੇਜ ਦੇ ਉੱਪਰ ਜਾ ਕੇ ਉੱਥੇ ਖੜ੍ਹੇ ਆ। ਹਜੇ ਤੱਕ ਇਹ ਨਹੀਂ ਪਤਾ ਕਿ ਤੁਸੀਂ ਉੱਥੇ ਕਰਨ ਕੀ ਗਏ ਸੀਗੇ। ਨਾ ਸਾਡੇ ਦੇਸ਼ ਨੂੰ ਪਤਾ ਲੱਗਾ ਵੀ ਤੂੰ ਕਿਹੜੀ ਸੰਧੀ ਕਰਕੇ ਆਇਆ ਆ, ਨਾ ਪੂਰੇ ਵਰਲਡ ਨੂੰ ਪਤਾ ਲੱਗਾ ਆ। ਹਾਂ, ਉੱਥੇ ਜੱਫੀਆਂ ਜ਼ਰੂਰ ਪੈ ਗਈਆਂ। ਹੁਣ ਫਿਰ ਇਸੇ ਕਰਕੇ ਫਿਰ ਰਾਹੁਲ ਹੋਣੀ ਰੌਲਾ ਪਾਉਂਦੇ ਆ ਵੀ ਕਰਨ ਕਰਾਉਣ ਤੁਸੀਂ ਕੁਛ ਨਹੀਂ ਗਏ ਸੀ, ਐਪਸਟੀਨ ਫਾਈਲਾਂ ਤੁਹਾਡੇ ਗਾਂ ਖੁਲਾਸੇ ਹੋਣੇ ਆ, ਤੁਸੀਂ ਇਹਦੀ ਵਿਚੋਲਗੀ ਕਰਵਾਉਣ ਗਏ ਸੀ ਵੀ ਟਰੰਪ ਨੂੰ ਕਿਹਾ ਵੀ ਥੋੜੀ ਮੁੱਠੀ ਘੁੱਟ ਕੇ ਰੱਖ। ਠੀਕ ਹੈ ਜੀ। ਅਤੇ ਮੈਂ ਨਹੀਂ ਕਹਿੰਦਾ ਕਿ ਇੱਦਾਂ ਹੀ ਹੋਣੀ ਆ, ਪਰ ਫਿਰ ਹੁਣ ਸਵਾਲ ਤਾਂ ਖੜ੍ਹੇ ਹੁੰਦੇ ਹੀ ਆ ਨਾ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਇਰਾਨ ਨੇ ਫਿਰ ਹੁਣ ਇੰਡਾਇਰੈਕਟਲੀ ਡਾਇਰੈਕਟਲੀ ਇੰਡੀਆ ਨੂੰ ਵੀ ਕਥਨ ਬੋਲੇ ਆ ਕਿ ਭਾਈ ਚੁੱਪੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਨਾਲ ਨਹੀਂ ਖੜ੍ਹੇ ਹੈਗੇ,
ਅਤੇ ਕੁਛ ਜਿਹੜਾ ਤੁਸੀਂ ਵਰਤਾਰਾ ਕਰ ਰਹੇ ਹੋ ਉਹ ਠੀਕ ਨਹੀਂ ਹੈਗਾ। ਉਹਦਾ ਖਾਮਿਆਜਾ ਭੁਗਤਿਆ ਕਿ ਇੰਡੀਆ ਦੇ ਜਹਾਜ਼ ਨੂੰ ਉੱਥੇ ਐਂਟਰੀ ਨਹੀਂ ਮਿਲੀ, ਚਾਈਨਾ ਦੇ ਜਹਾਜ਼ ਨੂੰ ਐਂਟਰੀ ਮਿਲੀ ਆ। ਸੋ ਜਿਹਦੇ ਜਹਾਜ਼ ਚੱਲਣ ਡਏ ਆ, ਇਹਦਾ ਮਤਲਬ ਉਹ ਉੱਥੋਂ ਇਹਨਾਂ ਟਾਈਮਾਂ ਦੇ ਵਿੱਚ ਜਦੋਂ ਆਪਾਂ ਇਹ ਕਹਿੰਦੇ ਆ ਵੀ ਪੈਟਰੋਲ ਦੀਆਂ ਕੀਮਤਾਂ ਦੁੱਗਣੀਆਂ ਵੀ ਹੋ ਸਕਦੀਆਂ, ਫਿਊਲ ਦੀਆਂ ਕੀਮਤਾਂ ਦੁੱਗਣੀਆਂ ਚੜ੍ਹ ਸਕਦੀਆਂ ਆ, ਇਸ ਟਾਈਮ ਦੇ ਵਿੱਚ ਚਾਈਨਾ ਪੂਰੇ ਦਾ ਪੂਰਾ ਮਾਲ ਤੇ ਤੇਲ ਦਾ ਇਕੱਤਰ ਕਰਕੇ ਆਪਣੇ ਕੋਲ ਜਮ੍ਹਾਂ ਕਰਨ ਡਿਆ ਆ, ਫਿਰ ਉਹ ਵੇਚੂਗਾ ਤੁਹਾਨੂੰ, ਵੇਚੂਗਾ ਤੇ ਉਹਦਾ ਜਾਣੀ ਕਿ ਰਿਸੋਰਸ ਬਚਣਗੇ ਤੇ ਇਕਨੋਮੀ ਲੈ ਗਿਆ ਨਾ, ਆਪਣੇ ਉੱਪਰ ਲੈ ਗਿਆ, ਉਹ ਤਾਂ ਲੈ ਗਿਆ ਨਾ ਫਾਇਦਾ। ਤੁਸੀਂ ਤੇਲ ਡਬਲ ਦੀ ਗੱਲ ਕੀਤੀ, ਮੈਂ ਘੁੰਮ ਫਿਰ ਕੇ ਕਹਿੰਦੇ ਆਪਣੇ ਘਰ ਨੂੰ ਆਉਣਾ ਪੈਂਦਾ ਆ। ਤੇ ਮੇਰੀ ਜਿਹੜੀ ਮਹਿੰਗਾਈ ਦੀ ਗੱਲ ਕਰਨ ਦਾ ਕਾਰਨ ਕੀ ਸੀਗਾ, ਕਿਤੇ ਨਾ ਕਿਤੇ ਜਿੱਥੋਂ ਦੀ ਮਰਜ਼ੀ ਦੁਨੀਆ ਦੀ ਗੱਲ ਕਰ ਲਈਏ ਤੇ ਸਾਡਾ ਦਿਮਾਗ ਉਹੀ ਪਿੰਡਾਂ 'ਚ ਆਪਣੇ ਪੰਜਾਬ 'ਚ ਜਾ ਕੇ ਖੜ੍ਹ ਜਾਂਦਾ ਆ। ਮੂਹਰੇ ਹੋਲਾ ਮਹੱਲਾ ਚੱਲ ਰਿਹਾ ਹੈ, ਮੂਹਰੇ ਵਿਸਾਖੀ ਵੀ ਆਈ, ਮਤਲਬ ਕਣਕਾਂ ਦੀ ਵਢਾਈ ਵੀ ਹੋਣੀ ਆ ਪੰਜਾਬ 'ਚ, ਹਜੇ ਹੋਣੀ ਆ। ਆਪਣੇ ਮੱਧ ਭਾਰਤ ਤੱਕ ਤਾਂ ਕਟਾਈ ਸ਼ੁਰੂ ਹੋ ਜਾਂਦੀ ਹੈ ਨਾ। ਸੋ ਮਤਲਬ ਕਿ ਜਿਹੜੇ ਪੰਜਾਬ ਦਾ ਕਿਸਾਨ ਹੀ ਜ਼ਿਆਦਾਤਰ ਕੰਬਾਈਨਾਂ ਹੋ ਗਈਆਂ, ਮਸ਼ੀਨਰੀ ਆ, ਉਹਦੀ ਵਰਤੋਂ ਹੁਣ ਜ਼ਿਆਦਾ ਹੋਣੀ ਆ। ਅਤੇ ਜਦੋਂ ਵੀ ਉਹਦੀ ਤੇਲ ਖਰੀਦਣ ਦਾ ਵਾਰੀ ਆਉਂਦੀ ਹੈ, ਕੋਈ ਨਾ ਕੋਈ ਇੱਦਾਂ ਦਾ ਚੱਲ ਪੈਂਦਾ ਆ। ਅਤੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਫਿਰ ਥੱਲੇ ਲੱਗੂਗਾ ਤੇਲ ਦੇ ਮਸਲੇ 'ਤੇ? ਇਹਨੂੰ ਜੇ ਕੁਇਕਲੀ ਮੈਂ ਦੱਸਣਾ ਹੋਵੇ, ਦੇਖੋ ਜਦੋਂ ਕਿਸੇ ਚੀਜ਼ ਦੀ ਸਪਲਾਈ ਚੇਨ ਟੁੱਟਦੀ ਆ, ਹਾਂਜੀ, ਸਭ ਤੋਂ ਵੱਡੀ ਸਪਲਾਈ ਚੇਨ ਹੈਗੀ ਆ ਇਹ ਪੈਟਰੋਲੀਅਮ। ਜੀ ਜੀ। ਜਦੋਂ ਇਹ 'ਚ ਕੋਈ ਖਰਾਬੀ ਆਉਂਦੀ ਆ ਨਾ, ਇਹ ਸਾਰੀਆਂ ਚੀਜ਼ਾਂ ਨੂੰ ਛਿੱਕੇ ਟੰਗ ਦਿੰਦੀ ਹੈ, ਕਿਉਂਕਿ ਭਾੜੇ ਵਧਣੇ ਆ, ਚੀਜ਼ਾਂ ਦੀ ਕੀਮਤਾਂ ਵਧਣੀਆਂ ਆ। ਹੁਣੇ ਇੱਕ ਸਰਵੇ ਹੋ ਕੇ ਹਟਿਆ ਹੈ, ਹੋ ਸਕਦਾ ਲੋਕਾਂ ਨੂੰ ਨਾ ਪਤਾ ਹੋਵੇ, ਅਮਰੀਕਾ ਦੇ ਵਿੱਚ ਹਰ 10-15 ਦਿਨ ਦੇ ਬਾਅਦ ਸਰਵੇ ਹੁੰਦਾ ਆ ਕਿ ਆਹ ਗੌਰਮੈਂਟ ਦਾ ਕੀ ਹਿਸਾਬ ਹੈ ਅਤੇ ਆਹ ਗੌਰਮੈਂਟ ਦਾ ਕੀ ਹਿਸਾਬ ਆ। ਉਹ ਇੱਕ ਆਈਡੀਆ ਜਿਹਾ ਲੈ ਲੈਂਦੇ ਆ। ਉੱਥੇ ਇਹਨਾਂ ਨੇ ਹੁਣੇ ਸਰਵੇ ਕਰਾਇਆ ਵੀ ਅਮਰੀਕਾ ਨੇ ਜਿਹੜਾ, ਹੁਣ ਤਾਂ ਮੰਨਿਆ ਹੀ ਅਮਰੀਕਾ ਨੇ ਵੀ ਅਸੀਂ ਹਮਲਾ ਕੀਤਾ ਹੈ ਨਾ, ਅਮਰੀਕਾ ਅਤੇ ਇਜ਼ਰਾਈਲ ਨੇ ਜਿਹੜਾ ਹਮਲਾ ਕੀਤਾ ਹੈ ਇਕੱਠੇ ਹੋ ਕੇ, ਇਹ ਠੀਕ ਆ। 43% ਲੋਕਾਂ ਨੇ ਇਸ 6ਵੇਂ ਦਿਨ ਦੇ ਵਿੱਚ ਇਹ ਕਹਿ ਦਿੱਤਾ ਆ ਕਿ ਅਸੀਂ ਇਹਦੇ ਹੱਕ 'ਚ ਨਹੀਂ ਹੈ ਕਿ ਅਮਰੀਕਾ ਨੇ ਗਲਤ ਕੀਤਾ। ਹੁਣ ਜਿੱਦਾਂ ਜਿੱਦਾਂ ਇਹ ਸਪਲਾਈ ਚੇਨ ਰੁਕ ਤਾਂ ਗਈ ਆ, ਇਹ ਜਿੱਦਾਂ ਜਿੱਦਾਂ ਹੋਰ ਤੰਗ ਹੋਣੀ ਹੋਈ ਸ਼ੁਰੂ ਹੋਈ, ਇਹ 43 ਦੇ ਕਦੋਂ 53, 63, 73 ਬਣ ਜਾਣੇ, ਚੀਕਾਂ ਨਿਕਲਣੀ ਸ਼ੁਰੂ ਹੋ ਜਾਣੀਆਂ। ਹੁਣ ਇਹਦਾ ਅਸਰ ਤਾਂ ਮਹਿੰਗਾਈ 'ਤੇ ਪੈਣਾ ਹੀ ਪੈਣਾ ਆ। ਆਸਟ੍ਰੇਲੀਆ ਦੀ ਆਪਾਂ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵੀ ਪੌਣੇ ਕਿ $2 ਨੂੰ ਮਹਿੰਗਾ ਤੇਲ ਮਿਲਦਾ ਆ, ਜਿਹੜਾ ਵਧੀਆ ਹੁੰਦਾ ਆ ਜੀ। ਆਸਟ੍ਰੇਲੀਆ ਨੇ ਪਹਿਲਾਂ ਹੀ ਪ੍ਰੈਡਿਕਟ ਕਰਦਾ ਤਾਂ ਕਿ ਰਿਸੋਰਸਿਸ ਥੋੜ੍ਹੇ ਘੱਟੇ ਹੀ ਆ, 10-15 ਦਿਨ ਦੇ ਰਿਸੋਰਸਿਸ। ਉੱਧਰ ਇੰਡੀਆ ਵਾਲੇ ਵੀ ਕਹਿੰਦੇ 10-15 ਦਿਨ ਦੇ ਸਾਡੇ ਕੋਲ ਸਟਾਕ ਆ। ਇਹਦਾ ਮਤਲਬ ਸਾਡੇ ਇੱਥੇ ਪੈਟਰੋਲ ਦੀ ਕੀਮਤ $3 ਨੂੰ ਲੀਟਰ ਹੋ ਜੂ, ਫਿਰ ਹੋ ਹੀ ਜਾਏਗੀ ਫਿਰ ਜੇ ਸਟਾਕ ਹੀ ਹੋ ਜਾਣਾ, ਜਦੋਂ ਤੋਂ ਸਪਲਾਈ ਚੇਨ ਟੁੱਟੀ ਹੋਈ ਆ। ਜੀ ਜੀ। ਸੋ ਇਸ ਕਰਕੇ US ਨੇ ਤਾਂ ਮੁੱਲ ਦੀ ਲੜਾਈ ਲੈ ਲਈ ਅਤੇ ਪਸਾ ਉਹਨੇ ਸਾਰੇ ਦਿੱਤੇ ਆ। ਅਪ੍ਰੈਲ ਦੇ ਵਿੱਚ ਕਣਕ ਦੀ ਵਾਢੀ ਜ਼ੋਰਾਂ 'ਤੇ ਆ ਜਾਣੀ ਆ। ਹਾਂਜੀ, ਮਸ਼ੀਨਰੀ ਬਹੁਤ ਵਰਤੀ ਜਾਂਦੀ ਹੈ ਕਣਕ ਨੂੰ ਵੀ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਖਾਸ ਕਰਕੇ ਕੰਬਾਈਨਾਂ। ਮਸ਼ੀਨਰੀ ਹੀ ਵਰਤੀ ਜਾਂਦੀ ਹੁਣ ਤਾਂ, ਹੱਥੀਂ ਵਾਲਾ ਤਾਂ ਕੰਮ ਹੀ ਨਹੀਂ ਰਹਿ ਗਿਆ। ਕੰਬਾਈਨਾਂ ਨੂੰ ਚਾਹੀਦਾ ਡੀਜ਼ਲ ਜੀ। ਹੁਣ ਸਾਵੇਂ ਤਾਂ ਉਹਨਾਂ ਨੇ 1 ਜਾਂ 2 ਡਰਮੀਆਂ ਭਰਾਉਣੀਆਂ ਹੁੰਦੀਆਂ ਵੱਡੀਆਂ ਕਿ ਚਲੋ ਹੌਲੀ ਹੌਲੀ ਕਰਕੇ ਵਰਤੀ ਜਾਵਾਂਗੇ। ਜਦ ਪਤਾ ਹੈ ਕਿ ਸਪਲਾਈ ਚੇਨ ਟੁੱਟੀ ਹੋਈ ਆ, ਉੱਪਰੋਂ ਗੌਰਮੈਂਟ ਦੇ ਇਹ ਸੰਦੇਸ਼ ਆ ਰਿਹਾ ਕਿ ਭਾਈ 15-20 ਦਿਨ ਦਾ ਸਟਾਕ ਹੈ, ਉੱਧਰੋਂ ਗੈਸ ਦੀ ਵੀ ਕੰਮ ਖਤਮ ਹੋ ਜਾਣਾ ਅਤੇ ਇਹਦਾ ਵੀ ਕੰਮ ਖਤਮ ਹੋ ਜਾਣਾ, ਵੀ ਮੁਸ਼ਕਿਲ ਆ ਜਾਣੀ ਆ। ਇਹਦਾ ਮਤਲਬ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਦੂਜੇ ਤੀਜੇ ਦਿਨ ਉੱਥੇ ਪੈਟਰੋਲ ਪੰਪਾਂ 'ਤੇ ਲਾਈਨਾਂ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਖੜ੍ਹੇ ਹੋਣੇ ਡਰਮੀਆਂ ਲੈ ਕੇ। ਆਮ ਬੰਦਾ ਤਾਂ ਜਿਹੜਾ ਸਕੂਟਰ ਮੋਟਰਸਾਈਕਲ ਵਾਲਾ, ਉਹ ਤਾਂ ਚਲੋ ਛੋਟੀ ਟੈਂਕੀ ਭਰਾ ਕੇ ਲੈ ਕੇ ਜਾਊਗਾ। ਉੱਪਰੋਂ ਸਪਲਾਈ ਚੇਨ ਰੁਕੀ ਹੋਈ ਆ, ਉੱਪਰੋਂ ਤੁਹਾਡੇ ਕੋਲ ਸਟਾਕ ਘੱਟ ਆ, ਉੱਪਰੋਂ ਉਹਨਾਂ ਨੇ ਕੋਟੇ ਲਾ ਦੇਣੇ ਆ, ਅਤੇ ਉੱਪਰੋਂ ਤੁਸੀਂ ਵੱਡੇ ਵੱਡੇ ਡਰਮ ਲੈ ਕੇ ਬੈਠੇ ਆ, ਭਾਈ ਸੀਜ਼ਨ ਵੀ ਲਾਉਣਾ ਆ। ਬਿਲਕੁਲ। ਹੁਣ ਪਤਾ ਲੱਗਦਾ ਨਾ ਇਸ ਚੀਜ਼ ਤੋਂ, ਲੜਾਈ ਕਿਤੇ ਹੁੰਦੀ ਆ, ਅਸਰ ਕਿਤੇ ਹੁੰਦਾ, ਅਤੇ ਅਸਰ ਕਿੱਥੇ ਜਾ ਕੇ ਹੁੰਦਾ ਆ। ਇਰਾਨ ਦੀ ਲੜਾਈ ਦਾ ਸਭ ਤੋਂ ਜ਼ਿਆਦਾ ਅਸਰ ਜੇ ਆਪਾਂ ਏਸ਼ੀਆ 'ਚ ਦੇਖੀਏ ਤਾਂ ਇੰਡੀਆ 'ਤੇ ਬਹੁਤ ਪੈਣਾ ਆ, ਕਿਉਂਕਿ ਸਾਡਾ ਸਪਲਾਈ ਚੇਨ ਰੁਕਣ ਕਰਕੇ ਸਾਡਾ ਤੇਲ ਫਸ ਗਿਆ। ਅਸੀਂ 80-85% ਤੇਲ ਤਾਂ ਬਾਹਰੋਂ ਹੀ ਲੈਂਦੇ ਹਾਂ, ਸਾਡੇ ਐਕਸਪੋਰਟ ਬੰਦ ਹੋ ਗਈ। ਠੀਕ ਆ ਜੀ, ਸਾਡੇ ਜਹਾਜ਼ ਸਾਰੇ ਖੜ੍ਹੇ ਆ ਜਿਹੜੇ ਐਕਸਪੋਰਟ ਹੋਣੇ ਆ, ਅਤੇ ਪਲੱਸ ਸਾਡਾ ਮੋਰੇ ਸੀਜ਼ਨ ਆ। ਹੁਣ ਇਹਦੇ ਵਿੱਚ ਮੈਂ ਥੋੜ੍ਹਾ ਡਾਟਾ ਪਾ ਦਿੰਦਾ ਆ। ਹਾਂਜੀ, ਡਾਟਾ ਦੇਖੋ, ਇੱਕ ਤਾਂ ਨਾ ਵੈਸੇ ਆਊਟ ਆਫ ਟੋਪਿਕ ਚੱਲ ਜਾਣੀ ਗੱਲ, ਪਰ ਮੈਂ ਨਾਲ ਅਟੈਚ ਕਰ ਦਿੰਦਾ ਆ। ਤੁਸੀਂ ਦੇਖਿਆ 4-5 ਮਹੀਨਿਆਂ ਤੋਂ ਜਦੋਂ ਜਦ ਜੇ ਸ਼ੁਰੂ ਹੋਏ ਆ, ਐਸਟਰੋਲੋਜੀ ਵਾਲੇ ਬੜੇ ਸੋਸ਼ਲ ਮੀਡੀਆ 'ਤੇ ਆਏ ਹੋ ਆ। ਹਰ ਰੋਜ਼ ਕੋਈ ਨਾ ਕੋਈ ਨਵਾਂ ਆਉਂਦਾ, ਹੁਣ ਐਸੇ ਹੋਏਗਾ, ਹੁਣ ਬੌਸੇ ਹੋਏਗਾ, ਹੁਣ ਐਂ ਹੋ ਜਾਏਗਾ, ਹੁਣ ਹੋ ਜਾਏਗਾ। ਹੁੰਦੇ ਸਾਰੇ ਤੁੱਕੇ ਹੀ ਆ, ਉਹ ਜਿੱਦਾਂ ਦੇ ਹਾਲਾਤ ਜੇ ਦੇਖ ਲੈਂਦੇ ਆ। ਹੁਣ ਇੱਕ ਵੱਡੇ ਲੀਡਰ ਦੀ ਮੌਤ ਹੋ ਜੂਗੀ, ਯਾਰ ਐਡੇ ਲੀਡਰ ਆ, ਕੋਈ ਨਾ ਕੋਈ ਮਰਦਾ ਹੀ ਆ, ਜਿੰਨੇ ਕਿ ਇੱਥੇ ਖਰਾਬੀਆਂ ਹੋਣ ਡਈਆਂ ਆ। ਉਹ ਇਹ ਰੌਲਾ ਪਾਉਂਦੇ ਸੀ, ਨਹੀਂ ਜੀ ਗੋਲਡ 'ਚ ਇਨਵੈਸਟ ਕਰ ਲਓ ਜੀ, ਸਿਲਵਰ 'ਚ ਇਨਵੈਸਟ ਕਰ ਲਓ, ਚੜੂਗਾ। ਗੋਲਡ 3.5% ਡਾਊਨ ਚਲ ਗਿਆ ਆ ਯੁੱਧ ਕਰਕੇ। ਠੀਕ ਹੈ ਜੀ। ਚਾਂਦੀ 11% ਡਾਊਨ ਚਲੇ ਗਈ ਆ। ਅਤੇ ਹੁਣ ਇਹਨਾਂ ਨੂੰ ਘੇਰੋ, ਇਹਨਾਂ ਨੇ ਪੰਡਤਾਂ ਨੂੰ, ਭਾਈ ਜੇ ਯੁੱਧ ਇਹ 4-5 ਹਫ਼ਤੇ ਹੋਰ ਚੱਲ ਗਿਆ, ਇਹ ਕਿੱਥੇ ਜਾ ਕੇ ਡਿੱਗਣੇ ਨੇ ਇਹ, ਕਿਉਂਕਿ ਇਹਦੇ ਵਿੱਚ ਇਨਵੈਸਟਮੈਂਟ ਨਹੀਂ ਹੋਣੀ। ਸਟਾਕ ਮਾਰਕੀਟ ਵੈਸੇ ਡਾਊਨ ਹੋਈ ਪਈ ਆ।
1400 ਕਰੋੜ ਦਾ ਪੰਜਾਬ ਦਾ ਜਿਹੜਾ ਕਹਿ ਲਓ ਵੀ ਮਾਲ ਜਿਹੜਾ ਇੱਧਰ ਉੱਧਰ ਜਾਣਾ ਹੈ ਨਾ, ਜੀ ਉਹ ਖੜੋਤ ਦੇ ਵਿੱਚ ਪਿਆ ਆ, ਕਿਉਂਕਿ ਮੂਹਰੇ ਨਿਕਾਸੀ ਹੈ ਨਹੀਂ ਗੀ। ਕੋਸ਼ਿਸ਼ ਕਰ ਰਿਹਾ ਭਾਰਤ, ਜਿਹੜੇ ਆਪਣੇ ਮਿੱਤਰ ਦੋਸਤ ਆ, ਯੂਰਪੀਅਨ ਯੂਨੀਅਨ ਆ ਜਾਂ ਹੋ ਰਿਹਾ, ਵੀ ਉਹਨਾਂ ਦੇ ਨਾਲ ਗੱਲ ਗਾਹਾਂ ਤੋਰੀ ਜਾਵੇ ਤਾਂ ਕਿ ਇੰਪੋਰਟ ਐਕਸਪੋਰਟ ਹੋਵੇ। ਪਰ ਜਦੋਂ ਤੁਹਾਡੀ ਸਪਲਾਈ ਚੇਨ ਟੁੱਟੀ ਹੋਈ ਆ ਤੇ ਬਹੁਤ ਮੁਸ਼ਕਿਲਾਂ ਆ ਜਾਣੀਆਂ, ਕਿਉਂਕਿ ਸਮਾਨ ਤਾਂ ਅਕਸਰਕਾਰ ਹੁਣ ਤੁਸੀਂ ਪਾਣੀ ਵਾਲੇ ਜਹਾਜ਼ 'ਚ ਭੇਜੋਗੇ ਨਾ। ਬਿਲਕੁਲ। ਤੇ 1400-1500 ਕੰਟੇਨਰ ਹਜੇ ਵੀ ਖੜੇ ਆ। ਇਹ ਇੰਡੀਆ ਦੀ ਮੈਂ ਗੱਲ ਕਰਦਾ ਪਿਆ ਆ। ਕੰਟੇਨਰ ਪੂਰਾ ਪਿੰਡ ਹੁੰਦਾ ਆ। ਜੀ 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 ਜੀ। ਸਿਰਫ ਇਸ ਕਰਕੇ ਖੜੇ ਹੋਏ ਆ ਕਿ 30 ਤੇ 35 ਕਿਲੋਮੀਟਰ ਦੀ ਜਿਹੜੀ ਉਹ ਪੱਟੀ ਆ, ਉੱਥੇ ਉਹ ਕੁਸਕਣ ਨਹੀਂ ਦੇ ਰਹੇ ਹੈਰਾਨ ਵਾਲੇ। ਕਹਿੰਦੇ ਲਿਆਓ ਤਾਂ ਸਹੀ ਆਪਣਾ ਕੰਟੇਨਰ, ਤੁਹਾਨੂੰ ਦੱਸਦੇ ਆ ਉੱਥੇ ਕੀ ਬਣਦਾ ਆ। ਔਰ ਚਾਈਨਾ ਵਾਲਿਆਂ ਨੂੰ ਉੱਥੇ ਖੁੱਲੀਆਂ ਛੁੱਟੀਆਂ ਹੋਈਆਂ ਆ। ਬਿਲਕੁਲ, ਜਿਹਦਾ ਜਿੱਥੇ ਜ਼ੋਰ ਚੱਲਦਾ ਉਹ ਦਿਖਾਉਂਦਾ ਹੈ। ਫਿਰ ਜੇ ਕਿਤੇ ਨਾ ਕਿਤੇ ਜਿਹੜੇ ਭਾਰਤ ਵੱਲੋਂ ਜਿਹੜਾ ਸਟੈਂਡ ਨਹੀਂ ਲਿਆ ਗਿਆ ਮੌਕੇ 'ਤੇ, ਉਹਦਾ ਖਮਿਆਜਾ ਲੋਕ ਭੁਗਤਣਗੇ। ਮੈਨੂੰ ਨਾ ਉਸਤਾਦ ਦਾਮਨ ਦਾ ਨਾ ਸ਼ੇਅਰ ਯਾਦ ਆ ਗਿਆ, ਜਦੋਂ ਦੱਸ ਰਹੇ ਸੀਗੇ ਭਾਰਤ ਸਰਕਾਰ ਦੇ ਜਿਹੜੇ ਕਾਰੇ, ਉਹ ਬਹੁਤ ਸੋਹਣਾ ਲਿਖਦੇ ਆ। ਕਹਿੰਦੇ ਇਹੋ ਜਿਹੀ ਕਮਜ਼ੋਰ ਹਕੂਮਤ ਬਾਬਾ ਜੀ ਵੇਖੀ ਨਹੀਂ ਕਦੇ, ਹੋਰ ਹਕੂਮਤ ਬਾਬਾ ਜੀ, ਪਹਿਲੀ ਨਾਲ ਵੀ ਸਾਡਾ ਇਹੋ ਰੌਲਾ ਸੀ, ਇਹ ਵੀ ਉਸ ਤੋਂ ਵੱਧ ਕੇ ਚੋਰ ਹਕੂਮਤ ਬਾਬਾ ਜੀ। ਸੋ ਉਸਤਾਦ ਦਾਮਨ ਜੀ ਦੇ ਬਹੁਤ ਖੂਬਸੂਰਤ ਸ਼ੇਅਰ ਲਿਖੇ ਹੋਏ ਆ। ਸੋ ਇਹਨਾਂ ਸਰਕਾਰਾਂ 'ਤੇ ਲਿਖੇ ਹੋਏ, ਉਹ ਕਿਸੇ ਵੀ ਮੁਲਕ ਦੇ ਹੋਣ, ਪਰ ਮਿਲ ਜਾਂਦੇ ਆ। ਤਾਂ ਗੋਂਗਲੋਂ ਤੋਂ ਮਿੱਟੀ ਝਾੜਦੇ ਗੁਰਸੇਵਕ ਜੀ। ਜਿਹੜਾ ਨਵਾਂ ਡਾਟਾ ਅੱਜ ਆਇਆ, ਮੈਂ 2 ਘੰਟੇ ਪਹਿਲਾਂ ਹੀ ਚੈੱਕ ਕੀਤਾ ਆ। ਜੀ ਜੀ। ਸਾਡੇ ਸਰੋਤੇ ਉਹਨੂੰ ਦਰੁਸਤ ਵੀ ਕਰ ਸਕਦੇ। ਘੱਟ ਤੋਂ ਘੱਟ 90,000 ਭਾਰਤੀ ਇਰਾਨ ਦੇ ਵਿੱਚ ਫਸੇ ਹੋਏ ਆ। ਵਾਹ ਜੀ। ਅਤੇ ਉਹਨਾਂ ਨੂੰ ਉਹਨਾਂ ਦੀ ਨਿਕਾਸੀ ਕਿੱਦਾਂ ਕਰਨੀ ਆ, ਕੀ ਪ੍ਰਬੰਧ ਹੋ ਰਹੇ ਆ, ਪਤਾ ਹੀ ਨਹੀਂ, ਕਿਉਂਕਿ ਏਅਰ ਸਪੇਸ ਤਾਂ ਬੰਦ ਆ। ਤਾਂ ਇੱਦਾਂ ਦੀਆਂ ਮੁਸ਼ਕਿਲਾਂ ਬਣੀਆਂ ਹੋਈਆਂ ਆ। ਬਿਲਕੁਲ। ਹਕੂਮਤ ਦੀ ਅਸੀਂ ਗੱਲ ਕਰ ਰਹੇ ਸੀਗੇ, ਅਸੀਂ ਪੰਜਾਬ ਦੀ ਮਹਿੰਗਾਈ ਦੀ ਗੱਲ ਕੀਤੀ, ਤਾਂ ਹੁਣ ਥੋੜ੍ਹਾ ਪੰਜਾਬ ਸਰਕਾਰ ਦੇ ਬਾਰੇ ਵੀ ਗੱਲ ਕਰਦੇ ਚੱਲੀਏ ਜੀ। ਪੰਜਾਬ ਦੇ ਵਿੱਚ ਸਰਕਾਰਾਂ ਰੰਗ ਬਦਲਦੀਆਂ ਨੇ, ਪਰ ਹੁਣ ਸਰਕਾਰਾਂ ਜੀ ਪਹਿਲਾਂ ਹੀ ਤਰ੍ਹਾਂ, ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਆਪਣੇ ਸੇਵਾ ਕੇਂਦਰ ਸੀਗੇ, ਜੀ ਜੀ ਜੀ, ਉਹਨਾਂ 'ਤੇ ਰੰਗ ਕਰਕੇ ਉਹਨਾਂ ਨੇ ਡਿਸਪੈਂਸਰੀਆਂ ਬਣਾਤੀ। ਡਿਸਪੈਂਸਰੀਆਂ ਨਹੀਂ, ਮੁਹੱਲਾ ਕਲੀਨਿਕ ਜੀ, ਹੈ ਨਾ। ਪਿੰਡਾਂ ਨੂੰ ਵੀ ਮੁਹੱਲਾ ਕਹਿ ਕੇ ਸੰਬੋਧਿਤ ਕੀਤਾ। ਡਿਸਪੈਂਸਰੀਆਂ ਨਾ ਕਹੋ, ਮੁਹੱਲਾ ਕਲੀਨਿਕ। ਕਿਉਂਕਿ ਪਹਿਲਾਂ ਉਹਨਾਂ ਨੂੰ ਡਿਸਪੈਂਸਰੀਆਂ ਪਿੰਡਾਂ 'ਚ ਪ੍ਰਚਲਿਤ ਸ਼ਬਦ ਸੀ, ਅਤੇ ਉਹ ਮੁਹੱਲਾ ਕਲੀਨਿਕ ਬਣਾਏ ਸੀ ਉਹਨੇ ਰੰਗ ਕਰਕੇ। ਅਤੇ ਹੁਣ ਜਿਹੜੀ ਖਬਰ ਆ ਰਹੀ ਆ ਕਿ ਉਹ ਬੱਸਾਂ ਨੂੰ ਰੰਗ ਕਰਨ ਲੱਗੇ ਆ। ਹੁਣ ਬੱਸਾਂ ਦਾ ਕੀ ਬਣਾਉਣ ਜਾ ਰਹੇ ਹੋ? ਖਬਰ ਤੁਸੀਂ ਬੜੀ ਚੱਕਵੀਂ ਜਿਹੀ ਚੱਕ ਲਈ ਆ। ਉਹ ਸਰਬਜੀਤ ਚੀਮੇ ਦਾ ਗਾਣਾ ਆਇਆ ਸੀਗਾ, ਰੰਗ ਰਾਰਾ ਰੀ ਰਾਰਾ। ਆਪਾਂ ਤਾਂ ਉਦੋਂ ਗਾਣੇ ਗੂਣੇ ਸੁਣ ਲੈਂਦੇ ਸੀ। ਇਹ ਜਿਹੜੇ ਉਹਦੇ ਵਿੱਚ ਗੱਲਾਂ ਹੁੰਦੀਆਂ ਨਾ, ਰੰਗ ਦੂਰ ਦੀਆਂ ਗੱਲਾਂ ਹੁੰਦੀਆਂ ਆ। ਫਿਰ ਆਪਣੇ ਮਨਮੋਹਨ ਭਾਈ ਉਹਨਾਂ ਦਾ ਗਾਣਾ ਆਇਆ ਸੀਗਾ, ਕਿਤੇ ਰੰਗ ਨਾ ਬਟਾ ਲਈ ਕੁੜੀਏ ਦੁਨੀਆ ਦੇ ਰੰਗ ਵੇਖ ਕੇ। ਇਹ ਰੰਗ ਉਦੋਂ ਦੇ ਬਟਾ ਹੁੰਦੇ ਆ, ਪਰ ਹੁਣ ਇਹਦਾ ਦੀ ਜਿਹੜੀ ਨੇਚਰ ਆ ਉਹ ਚੇਂਜ ਹੋ ਗਈ ਆ। ਉਦੋਂ ਤਾਂ ਚਲੋ ਗੱਲੀ ਬਾਤੀ ਹੁੰਦੇ ਸੀਗੇ, ਜਜ਼ਬਾਤੀ ਹੁੰਦੇ ਸੀਗੇ, ਪਰ ਹੁਣ ਇਹ ਮਟੀਰੀਅਲਿਸਟਿਕ ਹੋ ਗਏ ਆ। ਤੁਸੀਂ ਗੱਲ ਬੱਸਾਂ ਦੀ ਕੀਤੀ ਆ। ਹਾਂਜੀ। ਤੁਹਾਨੂੰ ਨਹੀਂ ਲੱਗਦਾ ਵੀ ਕਈ ਪਾਰਟੀਆਂ ਨੇ ਤਾਂ ਇਮਾਰਤਾਂ ਦੇ ਰੰਗ ਵੀ ਚੇਂਜ ਕਰਤੇ ਸੀਗੇ? ਕਿਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ? ਥੋੜ੍ਹਾ ਚਾਨਣਾ ਪਾਉਂਦੇ ਚੱਲੋ। ਚਾਨਣਾ ਤਾਂ ਤੁਹਾਨੂੰ ਪਤਾ ਹੀ ਆ, ਸਾਡੇ ਕੋਲ ਸਾਡੀਆਂ ਸੂਬਾ ਕਾਇ ਦੀਆਂ ਵੀ ਪਾਰਟੀਆਂ, ਅਕਾਲੀ ਦਲ ਵੀ ਹੁੰਦਾ ਹੀ ਸੀਗਾ, ਨੈਸ਼ਨਲ ਲੈਵਲ 'ਤੇ ਵੀ ਸੀਗੀਆਂ। ਫਲਾਣੇ ਨੂੰ ਆਹ ਰੰਗ ਕਰ ਦਿਓ, ਫਲਾਣੇ ਨੂੰ ਉਹ ਰੰਗ ਕਰ ਦਿਓ। ਸੋ ਇਕੱਲੀਆਂ ਬੱਸਾਂ ਨਹੀਂ, ਇੱਥੇ ਤਾਂ ਪੂਰੀਆਂ ਇਮਾਰਤਾਂ ਨੂੰ ਵੀ ਪਾਰਟੀਆਂ ਨੇ ਆਪਣੇ ਝੰਡੇ ਦੇ ਰੰਗ ਵਰਗਾ ਕਰ ਦਿੱਤਾ ਸੀਗਾ। ਸੋ ਬੱਸਾਂ ਦਾ ਉਹਦੇ ਵਿੱਚ ਮਾੜੀ ਮੋਟੀ ਗੱਲਾਂ ਹੀ ਬਣਦੀਆਂ। ਪਰ ਕਿਹੜੀਆਂ ਬੱਸਾਂ ਨੇ ਜਿਹਨਾਂ ਨੂੰ ਰੰਗ ਕੀਤਾ ਜਾ ਰਿਹਾ? ਦੇਖੋ, ਆਮ ਆਦਮੀ ਪਾਰਟੀ ਦਾ ਰੰਗ ਹੈਗਾ ਨੀਲਾ, ਅਤੇ ਵਿੱਚ ਹੈਗਾ ਥੋੜ੍ਹਾ ਪੀਲਾ। ਠੀਕ ਹੈ ਜੀ। ਨੀਲਾ ਹੁਣ ਪਤਾ ਨਹੀਂ ਕਿਸ ਗੱਲੋਂ ਰੱਖਿਆ, ਪੀਲਾ ਤਾਂ ਚਲੋ ਉਹਨਾਂ ਨੇ ਭਗਤ ਸਿੰਘ ਦੀ ਉਦੋਂ ਬਹੁਤ ਗੱਲਬਾਤ ਕਰਦੇ ਨਾ, ਸ਼ਹੀਦ ਆਪਣੇ ਦਿੱਤੇ, ਤੇ ਉਹਦੇ ਕਰਕੇ ਉਹ ਪੀਲਾ ਚਲੋ ਕਹਿੰਦੇ, ਵੈਸੇ ਕੇਸਰੀ ਹੁੰਦਾ, ਖੱਟਾ ਜਿਹਾ ਹੁੰਦਾ। ਉਹ ਕਹਿੰਦੇ ਜੀ PRTC ਦੀਆਂ ਬੱਸਾਂ ਜਿਹੜੀਆਂ ਉਹਨਾਂ ਨੂੰ ਇਹ ਰੰਗ ਕਰ ਦਿਓ। ਠੀਕ ਹੈ ਜੀ। ਰੰਗ ਇਸ ਕਰਕੇ ਕਰ ਦਿਓ ਵੀ ਉੱਥੋਂ ਤੋਂ ਉਹਨਾਂ ਨੂੰ ਝਲਕਾਟ ਪਊਗੀ ਵੀ ਪਤਾ ਨਹੀਂ ਮਤਲਬ ਕਿੱਡੀ ਡਿਵੈਲਪਮੈਂਟ ਹੋ ਗਈ ਆ, ਵੀ ਸਾਡਾ ਪਾਰਟੀ ਦਾ ਜਿਹੜਾ ਰੰਗ ਆ ਉਹ ਝੰਡਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੱਸਣਾ ਸ਼ੁਰੂ ਹੋ ਜਾਊਗਾ। ਠੀਕ। ਹੁਣ ਮੈਂ ਇਸ ਕਵਾਇਦ ਦੀ ਗੱਲ ਕਰਦਾ, ਮੈਨੂੰ ਕਵਾਇਦ ਹੀ ਕਹੂੰਗਾ, ਇੱਕ ਵਰਤਾਰਾ ਹੀ ਕਹੂੰਗਾ। ਜਦੋਂ ਬਾਦਲ ਹੁੰਦੇ ਸੀਗੇ, ਮਰਹੂਮ ਵੱਡੇ ਬਾਦਲ ਸਾਹਿਬ, ਉਹਨਾਂ ਦੇ ਸਮਾਂ ਦੇ ਵਿੱਚ ਤਾਂ ਇਹੋ ਜਿਹਾ ਵੇਲਾ ਵੀ ਆਇਆ ਸੀ ਵੀ ਜਿਹੜੀ ਸਾਈਕਲ ਦੀ ਟੋਕਰੀ ਸੀ ਉੱਤੇ ਵੀ ਲਾ ਦਿਓ ਫੋਟੋ, ਕਰ ਦਿਓ ਨੀਲਾ ਰੰਗ, ਲਾ ਦਿਓ ਤੱਕੜੀ। ਇਹਨਾਂ ਨੇ ਤਾਂ ਸਾਈਕਲਾਂ ਦੀ ਚੈਨ ਕਵਰ ਨਹੀਂ ਛੱਡੇ। ਬਿਲਕੁਲ। ਫਿਰ ਜਦੋਂ ਇਹਨਾਂ ਨੇ ਐਂਬੂਲੈਂਸ ਦੇ ਉੱਪਰ ਬਾਦਲ ਸਾਹਿਬ ਦੀ ਹੱਸਦਿਆਂ ਦੀ ਫੋਟੋ ਲਾਈ, ਤਾਂ ਤੁਹਾਨੂੰ ਪਤਾ ਆਪਣੇ ਮਾਨ ਸਾਹਿਬ ਨੇ ਉਦੋਂ ਉੱਥੇ ਮਸ਼ਕਰੀ ਕੀ ਕੀਤੀ ਸੀ? ਕੀ ਕਹਿ ਰਹੇ ਸੀ? ਬਈ ਐਂਬੂਲੈਂਸ ਦੇ ਵਿੱਚ ਮਰੀਜ਼ ਤੜਫ ਰਿਹਾ ਹੁੰਦਾ ਅਤੇ ਬਾਹਰ ਬਾਦਲ ਸਾਹਿਬ ਦੀ ਹੱਸਦੇ ਦੀ ਫੋਟੋ ਲਾਈ ਹੋਈ ਆ। ਕਿੱਡੀਆਂ ਬੇਵਕੂਫੀਆਂ ਕਰਦੇ ਆ ਇਹ। ਉਹ ਲੋਕਾਂ ਨੇ ਉਹ ਨੋਟਿਸ ਉਦੋਂ ਲਿਆ ਵੀ ਸੀਗਾ, ਇਹਨਾਂ ਨੂੰ ਫੋਟੋ ਲਾਉਣੀ ਪੈ ਗਈ ਸੀ। ਠੀਕ ਹੈ। ਵੀ ਐਂਬੂਲੈਂਸ ਦੇ ਉੱਪਰ ਤੁਸੀਂ ਹੱਸਦੇ ਦੀ ਫੋਟੋ ਕਿੱਦਾਂ ਲਾ ਸਕਦੇ? ਮੈਂ ਤਾਂ ਫੋਟੋ ਲਾਉਣੀ ਬਣਦੀ ਵੀ ਹੈ ਨਹੀਂ ਗੀ। ਹਾਂਜੀ। ਸੋ ਉਸ ਟਾਈਮ ਇਹ ਵਿਰੋਧ ਕਰਦੇ ਸੀਗੇ, ਅੱਜ ਇਹ ਬੱਸਾਂ ਰੰਗਣ 'ਤੇ ਆ ਗਏ।
ਸੋ ਉਹੀ ਕਵਾਇਦ ਦੁਬਾਰਾ ਸ਼ੁਰੂ ਕਰ ਲਈ ਹੈ। ਬਿਲਕੁਲ। ਵੈਸੇ ਤਾਂ ਜਿਹੜੀ ਗੱਲ ਦਾ ਮਾਨ ਸਾਹਿਬ ਨੇ ਵਿਰੋਧ ਕੀਤਾ ਸੀਗਾ ਪਾਵਰ 'ਚ ਆਉਣ ਤੋਂ ਪਹਿਲਾਂ, ਤਾਂ ਉਹਨਾਂ ਤੋਂ ਉਲਟ ਕੰਮ ਕੀਤੇ ਆ। ਪਰ ਕਿਤੇ ਨਾ ਕਿਤੇ ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿੱਦਾਂ ਕਿ ਇਹਨੂੰ ਡਿਸਪੈਂਸਰੀਆਂ ਦਾ ਨਾਮ ਬਦਲ ਕੇ ਮੁਹੱਲਾ ਕਲੀਨਿਕ ਕੀਤਾ, ਹੁਣ ਬੱਸਾਂ ਨੂੰ ਬੱਸਾਂ ਹੀ ਕਹਿਣਗੇ ਕਿ ਕੁਝ ਹੋਰ ਕਹਿ ਤਾਂ ਨਹੀਂ ਬਦਲ ਰਹੇ ਨਾਮ। ਵੜਿੰਗ ਹੋਣਾ ਨੂੰ ਇਹ ਪੈਂਦੇ ਸੀਗੇ ਵੀ ਤੁਸੀਂ ਬੱਸਾਂ ਦੀਆਂ ਜਿਹੜੀਆਂ ਪੰਜਾਬ ਦੀਆਂ PRTC ਬੱਸਾਂ ਦੀਆਂ ਬਾਡੀਆਂ ਤੁਸੀਂ ਰਾਜਸਥਾਨ ਤੋਂ ਕਿਉਂ ਲਵਾਉਣੇ ਆ ਜੀ। ਤੁਹਾਨੂੰ ਪਤਾ ਹੈ ਕਿ ਹੁਣ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਲੱਗ ਰਹੀਆਂ ਆ ਹੁਣ ਵੀ ਤਾਂ ਰਾਜਸਥਾਨ ਤੋਂ ਲੱਗ ਰਹੀਆਂ। ਉਦੋਂ ਕਹਿੰਦੇ ਸੀ ਉਹਨੇ ਪੈਸੇ ਗਾ ਲਏ ਆ, ਤੇ ਤੁਸੀਂ ਪੰਜਾਬ ਦੇ ਵਿੱਚ ਉਹ ਠੇਕਾ ਦੇ ਦਿਓ। ਨਹੀਂ, ਬਿਲਕੁਲ ਫਰਕ ਆ ਜੀ। ਉਦੋਂ ਕਾਂਗਰਸ ਲਗਾ ਰਹੀ ਸੀ ਤੇ ਹੁਣ ਆਮ ਆਦਮੀ ਪਾਰਟੀ ਲਗਵਾ ਰਹੀ ਹੈ। ਚਲੋ ਉਦੋਂ ਤਾਂ ਬਾਡੀਆਂ ਦਾ ਰੌਲਾ ਸੀ, ਹੁਣ ਤੁਸੀਂ ਰੰਗ ਵੀ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰ ਲਿਆ। ਜੀ ਜੀ। ਮਤਲਬ ਕਿ ਜ਼ਮਾਨਾ AI ਦਾ ਆ ਗਿਆ, ਅਤੇ ਉੱਥੇ IT ਯੂਜ਼ ਹੁੰਦੀ ਆ, ਰੀਲਸ ਬਣਦੀਆਂ ਆ। ਤੁਸੀਂ ਉਹ ਕੋਈ ਪ੍ਰੋਪੋਗੰਡਾ ਕਰਨਾ ਜਿਹੜਾ ਅਕਸਰ ਇਹ ਕਰਦੇ ਆ ਉਹ ਕਰ ਲਓ ਕਿ ਹੁਣ ਤੁਸੀਂ ਮਤਲਬ ਕਿ ਬੱਸਾਂ ਸਾਰੀਆਂ ਰੰਗ ਕੇ ਭੇਜ ਦੇਣੀਆਂ, ਸੀਟਾਂ ਤੁਹਾਡੇ ਕੋਲ ਬਾਹਰਨੀਆਂ, ਬੱਸਾਂ ਤੁਹਾਡੇ ਕੋਲ ਰਿਪੇਅਰ ਹੁੰਦੀ, ਟਾਇਰ ਪਾਉਣ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਸਰਕਾਰ ਦੇ ਕੋਲ, ਰੂਟ ਹੈਗੇ ਆ, ਰੂਟ ਦੇ ਉੱਪਰ ਬੱਸ ਚਲਾਉਣ ਨੂੰ ਕੈਪੇਬਲ ਬੱਸਾਂ ਹੈ ਨਹੀਂ ਗੀਆਂ, ਰੰਗ ਕਰਨੇ ਆ। ਸੋ ਇਹ 20 ਸਾਲ ਪੁਰਾਣੀਆਂ ਪਤਾ ਨਹੀਂ ਪਿਛਲਾ ਸਿਸਟਮ ਲੈ ਕੇ ਆਉਣ ਡਏ ਆ। ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਵੀ ਪੈਸਾ ਤਾਂ ਪਹਿਲਾਂ ਹੀ ਹੈ ਨਹੀਂ ਖਜ਼ਾਨੇ ਦੇ ਵਿੱਚ, ਇਹਨਾਂ ਨੇ ਰੰਗ ਪਤਾ ਨਹੀਂ ਕਿੱਥੋਂ ਕਰਨੇ ਆ। ਬਿਲਕੁਲ। ਤਾਂ ਬਈ ਪੈਸੇ ਪੂਏ ਖਾਣੇ ਆ ਜੀ, ਇਹੀ ਗੱਲਾਂ ਹੁੰਦੀਆਂ। ਠੀਕ ਹੈ ਜੀ। ਅਤੇ ਉਸ ਤੋਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਦੇ ਵੱਲ ਜਾ ਰਹੇ ਹਾਂ, ਪਰ ਸਮਾਪਤੀ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਜਾਣਨਾ ਚਾਹਾਂਗਾ ਜੀ। ਕਿ ਜਿਹੜਾ ਮਾਰਕਫੈਟ ਦੇ ਘਪਲੇ ਦੀ ਖਬਰ ਆ ਰਹੀ ਆ, ਉਹ ਕੀ ਪੂਰੀ ਖਬਰ ਕੀ ਆ? ਮਿਲਕਫੈਡ ਦੇ ਅੰਦਰ ਵੇਰਕਾ ਦਾ ਜਿਹੜਾ ਦੁੱਧ ਦਾ ਕਾਰੋਬਾਰ ਹੈ ਉਹ ਆਉਂਦਾ ਆ ਜੀ। ਮਿਲਕਫੈਡ ਦੇ ਵਿੱਚ ਘਪਲਾ ਹੋਇਆ ਆ। ਪੰਜਾਬ ਦੇ ਲੋਕ ਤਾਂ ਮੇਰੇ ਖਿਆਲ ਰਾਜਨੀਤੀ ਦੇ ਵਿੱਚ ਇੰਨੇ ਗਰਸੇ ਹੋਏ ਆ ਕਿਉਂਕਿ ਰੈਲੀਆਂ ਰੂਲੀਆਂ ਹੋ ਰਹੀਆਂ, ਯੁੱਧ ਰੈਲੀਆਂ ਦਾ ਚੱਲਦਾ ਪਿਆ ਆ। ਹੁਣ ਕੋਈ ਮੈਨੂਫੈਸਟਰੀ ਲਿਆ ਰਿਹਾ ਆ, ਕੋਈ ਬੋਲ ਰਿਹਾ, ਕੋਈ ਕਹਿੰਦਾ ਹੁਣ ਹਜੇ ਨਹੀਂ ਲੈ ਕੇ ਆਇਆ ਕਿ ਹੁਣ ਅਸੀਂ ਚੰਡੀਗੜ੍ਹ 'ਚ ਰੈਲੀ ਕਰਾਂਗੇ, ਉਦੋਂ ਕਰਾਂਗੇ ਜੀ। ਪਹਿਲਾਂ ਤਾਂ ਉਦੋਂ, ਹੁਣ ਅਸੀਂ ਪੱਤਰਕਾਰ ਨਜ਼ਰੀਏ 'ਚ ਜਦੋਂ ਦੇਖੀਦਾ ਯਾਰ ਜ਼ਮਾਨਾ ਤੁਸੀਂ ਉਹੀ 20 ਸਾਲ ਵਾਲਾ ਰਿਪੀਟ ਕਰੀ ਜਾਂਦੇ ਆ। ਰੈਲੀਆਂ ਉਦੋਂ ਹੁੰਦੀਆਂ ਸੀ ਜਦੋਂ ਆਪਾਂ ਪਿਛੋਕੜ ਦੀ ਗੱਲ ਕਰਦੇ ਹਾਂ ਵੀ ਕੋਈ ਦਿਨ ਦਿਹਾੜਾ ਦੇਖ ਲਿਆ ਜਾਂਦਾ ਸੀਗਾ, ਚਲੋ ਸੰਗਤ ਇਕੱਠੀ ਹੋਊਗੀ ਨਾਲੇ ਉੱਥੇ ਆਪਣਾ ਗੱਲਬਾਤ ਕਰ ਲਾਂਗੇ ਵੀ ਕੌਮ ਦੇ ਨਾਲ ਕੀ ਸੰਦੇਸ਼ ਆ। ਉਦੋਂ ਇਹ ਰੈਲੀਆਂ ਦਾ ਕੋਈ ਮਤਲਬ ਸੀਗਾ। ਅੱਜ AI ਦਾ ਜ਼ਮਾਨਾ ਆ, ਤੁਸੀਂ ਅੱਜ ਵੀ ਇਹ ਤਵੱਕੋ ਕਰਦੇ ਕਿ ਲੋਕ ਸਾਨੂੰ ਸੁਣਨ ਆਉਣਗੇ, ਉੱਥੇ ਬੈਠਣਗੇ। ਕਿਉਂ? ਵਿਹਲੇ ਨੇ, ਕਿੱਧਰ ਪਾਏ ਹੋਏ ਆ ਤੁਸੀਂ ਲੋਕ? ਉੱਥੇ ਦੱਸਣਾ ਤੁਸੀਂ ਕੀ ਆ, ਅਸੀਂ ਤੁਹਾਡਾ ਲਿਆ ਸਕੀਮ ਲੈ ਕੇ ਆਵਾਂਗੇ, ਤੁਹਾਨੂੰ ਮੁਫਤ ਆ ਦੇਵਾਂਗੇ, ਐਂ ਕਰਾਂਗੇ, ਆਉਂਦਾਂਗੇ, ਪੈਸੇ ਤੁਹਾਡੇ ਕੋਲ ਹੈ ਨਹੀਂ। ਮਤਲਬ ਮਾਨਸਿਕਤਾ ਨਹੀਂ ਸਮਝ ਆਉਂਦੀ ਹੈਗੀ, ਮਤਲਬ ਕਰੀ ਕੀ ਜਾਂਦੇ ਆ। ਫਿਰ ਜੇ ਕੁਛ ਕਰਦੇ ਆ ਉਹਦੇ ਵਿੱਚੋਂ ਘਪਲੇ ਨਿਕਲ ਕੇ ਆ ਜਾਂਦੇ ਆ। ਪੰਜਾਬ ਦੇ ਲੋਕਾਂ ਨੂੰ ਇਹ ਜਮਾ ਹੀ ਨਹੀਂ ਪਤਾ ਲੱਗਿਆ ਵੀ ਇਹ ਹੋ ਕੀ ਗਿਆ ਆ। ਪੰਜਾਬ ਕਿਸਾਨ ਯੂਨੀਅਨ ਦੀ ਨੇ ਇੱਕ ਲੈਟਰ ਦਿੱਤੀ ਆ ਸੂਬਾ ਸਰਕਾਰ ਨੂੰ। ਠੀਕ। ਭਗਵੰਤ ਮਾਨ ਨੂੰ ਇਹ ਸਿੱਧੀ ਲੈਟਰ ਪਹੁੰਚੀ ਆ। ਭਗਵੰਤ ਮਾਨ ਸਾਹਿਬ ਤਾਂ ਬੈਠੇ ਹੈਗੇ ਸਾਊਥ ਦੇ ਵਿੱਚ, ਨੇਚਰ ਕੇਅਰ ਦੇ ਵਿੱਚ। ਆਉਣਾ ਚਾਹੀਦਾ ਉਹਨਾਂ ਨੂੰ ਵਾਪਸ ਕਿ ਇੰਨਾ ਕੁਝ ਉੱਥੇ ਹੋਣ ਡਿਆ ਆ, ਤੁਸੀਂ ਆ ਕੇ ਜਿਹੜਾ ਪੈਰਵੀ ਤਾਂ ਕਰੋ। ਬੰਦੇ ਚੇਅਰਮੈਨ ਉੱਥੋਂ ਰਿਜ਼ਾਈਨ ਵੀ ਕਰ ਗਏ ਆ, ਲੇਕਿਨ ਜਿਹੜਾ ਘਪਲਾ ਹੋਇਆ ਆ, ਕਿਉਂ ਹੋਇਆ ਆ, ਕੌਣ ਕਰ ਗਿਆ, ਕਿੱਦਾਂ ਹੋ ਗਿਆ, ਇਕੱਲੇ ਰਿਜ਼ਾਈਨ ਦੇ ਨਾਲ ਬਸ ਖਤਮ ਹੋ ਗਿਆ? ਉਹ ਕਿੱਥੋਂ ਪੈਸਾ ਆਇਆ ਸੀ, ਕਿੱਥੇ ਚਲ ਗਿਆ? ਸੋ ਉਹ ਮੈਂ ਦੱਸਦਾ ਮਾਮਲਾ ਹੈ ਕੀ ਸੀਗਾ। ਹੁਸ਼ਿਆਰਪੁਰ ਦਾ ਜਿਹੜਾ ਵੇਰਕਾ ਪਲਾਂਟ ਦਾ ਦਸੂਹਾ ਕੇਂਦਰ ਆ ਜੀ ਜੀ। ਹੁਣ ਹੁੰਦਾ ਕੀ ਆ ਕਿ ਜਿਹੜੇ ਵੇਰਕਾ ਪਲਾਂਟ ਦੇ ਨਾਲ ਕਿਸਾਨ ਹੀ ਹੁੰਦੇ, ਚਲੋ ਜੋ ਵੀ ਕਰਦੇ ਨੇ ਉਹ ਦੁੱਧ ਪਾਉਂਦੇ ਨੇ, ਇਹਨਾਂ ਦੀ ਇਹ ਡਿਊਟੀ ਸੀਗੀ ਵੀ, ਜਾਂ ਕਹਿ ਲਓ ਵੀ ਸਬਸਿਡੀ ਸਕੀਮ ਦੇ ਵਿੱਚ ਚੱਲਦਾ ਕਿ ਤੁਸੀਂ ਇਹਨਾਂ ਨੂੰ ਸਬਸਿਡੀ ਦੇ ਉੱਪਰ ਬੀਜ ਦੇਣੇ ਆ। ਹਰੇਕ ਕਿਸਾਨ ਨੂੰ ਨਹੀਂ, ਜਿਹੜੇ ਉਹਨਾਂ ਨਾਲ ਦੁੱਧ ਨਾਲ ਰਿਲੇਟਡ ਜੁੜੇ ਹੋਏ ਆ, ਦੁੱਧ ਪਾਉਂਦੇ ਆ, ਉਹ ਬੀਜ ਦੇ ਵਿੱਚ ਮੱਕੀ ਦਾ, ਬਾਜਰੇ ਦਾ, ਜਵੀ ਅਤੇ ਚਰੀ, ਇਹ ਆਪਣੇ ਦੁੱਧ ਉਤਪਾਦਕਾਂ ਨੂੰ ਇਹ ਸਬਸਿਡੀ ਦੇ ਉੱਪਰ ਬੀਜ ਦਿੰਦੇ ਆ। ਔਰ ਸਬਸਿਡੀ, ਕਿਉਂਕਿ ਬੀਜ ਮਹਿੰਗੇ ਹੁੰਦੇ ਆ, 30% ਸਬਸਿਡੀ ਦਿੰਦੇ ਆ। ਉਹ ਵਧੀਆ ਬੀਜ ਹੁੰਦੇ ਆ ਅਤੇ 30% ਸਬਸਿਡੀ 'ਤੇ ਮਿਲਦੇ, ਇਹਨਾਂ ਨੂੰ ਫਾਇਦਾ ਹੀ ਸੀਗਾ। ਹਾਂਜੀ। ਹੋਇਆ ਕੀ ਆ, ਇਹਦੇ ਵਿੱਚ ਘਪਲਾ ਹੋ ਗਿਆ। ਘਪਲਾ ਕੀ ਹੋਇਆ? ਦਸੂਹਾ ਕੇਂਦਰ ਦੀ ਇਹ ਹੈ ਜਿਹੜਾ ਬੱਸੀ ਪਟਾੜਾਂ ਤੋਂ 5472 ਕਿਲੋ ਬੀਜ ਇਹਨਾਂ ਨੇ ਸਬਸਿਡੀ 'ਤੇ ਦੇਣਾ ਸੀਗਾ। ਠੀਕ ਹੈ ਜੀ। ਉਹ ਇਹਨਾਂ ਨੇ ਇਸ ਬੱਸੀ ਪਠਾਣਾ ਕੇਂਦਰ ਨੂੰ ਭੇਜਿਆ ਕਿ ਇਹ ਤੁਸੀਂ ਵੰਡ ਦਿਓ। ਠੀਕ ਹੈ ਜੀ। ਇਹਦੀ ਜਿਹੜੀ ਬਾਜ਼ਾਰੀ ਕੀਮਤ ਸੀਗੀ ਉਹ ਸੀਗੀ, ਜੇ ਪਰ ਕੇ ਜੀ ਦੀ ਗੱਲ ਕਰੀਏ ਤਾਂ 600 ਰੁਪਈਆ ਪਰ ਕੇ ਜੀ ਸੀਗੀ। ਠੀਕ ਹੈ ਜੀ। ਟੋਟਲ ਇਹ 32,27,000 ਬਣਦੀ ਆ। ਠੀਕ ਹੈ ਜੀ। ਠੀਕ ਹੈ ਜੀ। ਜਿਹੜਾ ਇਹਨਾਂ ਨੇ ਦੁੱਧ ਉਤਪਾਦਕਾਂ ਨੂੰ ਦੇਣਾ ਸੀ, ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਉਤਪਾਦਕਾਂ ਨੂੰ ਦੇਣਾ ਕਿੰਨਾ ਸੀਗਾ? 418 ਪਰ ਕੇ ਜੀ ਦੇਣਾ ਸੀਗਾ ਇਹਨਾਂ ਨੇ ਇੱਕ ਬੰਦਿਆਂ ਨੂੰ। ਹੋਇਆ ਕੀ ਆ, 10 ਲੱਖ ਰੁਪਏ ਦੀ ਸਬਸਿਡੀ ਬਣਦੀ ਸੀਗੀ। ਹੁਣ ਸੀਨ ਜਿਹੜਾ ਆਮ ਲੋਕਾਂ ਦੇ ਨਜ਼ਰੋਂ ਬਾਹਰ ਨਿਕਲ ਜਾਂਦਾ ਉਹ ਇਹ ਹੋ ਗਿਆ ਕਿ ਜਿਹੜਾ ਬੀਜ ਸੀਗਾ ਬਾਹਰੋਂ ਬਾਹਰੇ ਵੇਚਤਾ। ਅੱਛਾ ਜੀ। ਪਤਾ ਨਹੀਂ ਕਿੱਥੋਂ ਕੰਪਨੀਆਂ ਬਣ ਗਈਆਂ,
ਫਰਜ਼ੀ ਚੈੱਕ ਬਣ ਗਏ, ਟ੍ਰਾਂਜੈਕਸ਼ਨਾਂ ਹੋ ਗਈਆਂ ਜਿਹੜੇ ਕਿਉਂਕਿ ਇਹ ਪੋਰਟਲ ਬਣਿਆ ਹੁੰਦਾ ਨਾ ਜਿਹੜਾ ਕਿਸਾਨਾਂ ਦਾ ਹੁੰਦਾ ਜਿਹਦੇ ਵਿੱਚ ਇਹ ਸਬਸਿਡੀ ਦੇ ਪੈਸੇ ਜਾਂਦੇ ਆ, ਉਹਨਾਂ ਦੇ ਵਿੱਚੋਂ ਟ੍ਰਾਂਜੈਕਸ਼ਨ ਘੁਮਾ ਦਿੱਤੀ ਗਈ ਆ, ਕੈਸ਼ ਟ੍ਰਾਂਜੈਕਸ਼ਨ ਘੁਮਾਤੀ ਆ। ਪਤਾ ਨਹੀਂ ਉਹਨਾਂ ਨੇ ਜਿਨ੍ਹਾਂ ਦੇ ਘੁਮਾਈ ਆ ਉਹਨਾਂ ਦੇ ਨਾਲ ਕੋਈ ਸੈਟਿੰਗ ਗੱਲ ਇਹ ਵੀ ਬਾਹਰੋਂ ਬਾਹਰ ਇੰਨੇ ਪੈਸੇ ਚੱਕੋ ਕਿ ਅਸੀਂ ਟ੍ਰਾਂਜੈਕਸ਼ਨ ਘੁਮਾਵਾਂਗੇ, ਬਿੱਲ ਪਾਵਾਂਗੇ ਅਤੇ ਉਹ ਬਸ ਉਹਨੂੰ ਓਕੇ ਸਮਝਿਓ। ਸੋ ਉਹ ਸਾਰਾ ਕੁਛ ਫਰਜ਼ੀ ਸੀਗਾ, ਫਰਜ਼ੀ ਬਿੱਲ ਬਣਾਏ ਆ, ਕਿਸਾਨਾਂ ਦੇ ਅਕਾਊਂਟਾਂ 'ਚ ਘੁਮਾਤੇ ਆ। ਜਦੋਂ ਪੈਸਾ ਘੁੰਮ ਗਿਆ ਆ ਕਿਸੇ ਨੂੰ ਮਾੜਾ ਮੋਟਾ ਨਕਦ ਫੜਾ ਦਿੱਤਾ ਆ, ਲੇਕਿਨ ਉਹ ਜਿਹੜੀ ਫਿਰ ਬਿੱਲ ਘੁਮਾਤੇ ਤਾਂ ਮਤਲਬ ਤੁਹਾਡੀ ਜਿਹੜੀ ਬਲੈਕ ਮਨੀ ਉਹਨੂੰ ਤੁਸੀਂ ਬੜੇ ਆਰਾਮ ਨਾਲ ਵਾਈਟ ਮਨੀ ਬਣਾ ਲਿਆ। ਜਦੋਂ ਇਹ ਗੱਲ ਬਾਹਰ ਨਿਕਲ ਕੇ ਆਈ ਆ, ਚੇਅਰਮੈਨ ਤਾਂ ਚਲੋ ਸੇਵਾ ਦੇ ਗਿਆ ਜੀ, ਲੇਕਿਨ ਉਹ ਤੋਂ ਬਾਅਦ ਕੀ ਆ, ਕੁਛ ਵੀ ਨਹੀਂ। ਜਿਹੜਾ ਇੰਨੇ ਪੈਸੇ ਦਾ ਟ੍ਰਾਂਜੈਕਸ਼ਨ ਹੋ ਗਈ ਆ ਉਹਦਾ ਮਤਲਬ ਕਿ ਹੁਣ ਉਹ ਕਿੱਥੇ ਆ ਪੈਸਾ? ਉਹ ਟੈਕਸ ਪੇਅਰ ਦਾ ਪੈਸਾ ਸੀ, ਪੰਜਾਬ ਦੀ ਆਵਾਮ ਦਾ ਪੈਸਾ ਸੀਗਾ, ਉਹ ਕਿੱਥੇ ਆ? ਉਹਦੇ ਉੱਪਰ ਕੋਈ ਗੱਲਬਾਤ ਹੀ ਨਹੀਂ ਹੋ ਰਹੀ ਹੈਗੀ। ਗੱਲਬਾਤ ਤਾਂ ਹੋਵੇ ਕਿ ਜੇ ਸਾਡਾ CM ਸਾਡੇ ਆਪਣੇ ਸੂਬੇ 'ਚ ਬੈਠਾ ਹੋਵੇ। ਸੋ ਇਹ ਜਿਹੜੇ ਪੰਜਾਬ ਕਿਸਾਨ ਯੂਨੀਅਨ ਆ ਉਹਨਾਂ ਨੇ ਹੁਣ ਦੁਬਾਰਾ ਇਸ ਮਾਮਲੇ ਨੂੰ ਚੱਕਿਆ ਆ ਵੀ CM ਸਾਹਿਬ ਜਰਾ ਆਓ ਤਾਂ ਸਹੀ, ਇਹਦੀ ਇਨਕੁਆਇਰੀ ਤਾਂ ਕਰਾਓ, ਕੀ ਆ ਪੈਸਾ ਕਿੱਥੇ ਗਿਆ? ਬਿਲਕੁਲ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਜਿੱਦਾਂ ਤੁਸੀਂ ਗੱਲ ਕੀਤੀ ਪੰਜਾਬ ਕਿਸਾਨ ਯੂਨੀਅਨ, ਉਹ ਕਦੇ ਤਾਂ ਕਿਸੇ ਮਸਲੇ ਨੂੰ ਲੈ ਕੇ ਉਹਨਾਂ ਨੂੰ ਖੜਨਾ ਪੈਂਦਾ ਹੈ, ਜਾਂ ਪੰਜਾਬ ਦੀ ਕੋਈ ਵੀ ਜਥੇਬੰਦੀਆਂ ਹੈ, ਨਿੱਤ ਨਵਾਂ ਮਸਲਾ ਹੁੰਦਾ ਹੈ ਅਤੇ ਉਸ ਮਸਲੇ 'ਤੇ ਉਹਨਾਂ ਨੂੰ ਸਰਕਾਰ ਦੇ ਨਾਲ ਲੜਨਾ ਪੈਂਦਾ ਹੈ। ਕਾਰਨ ਇਹੀ ਹੈ ਕਿ CM ਗੈਰ ਹਾਜ਼ਰ। ਸੋ ਲੜਾਈ ਤਾਂ ਅੱਗੇ ਵੀ ਇਹਨਾਂ ਨੂੰ ਰੱਖਣੀ ਪੈਣੀ ਆ। ਹਜੇ ਲੋਕਾਂ ਦਾ ਨਹੀਂ ਵੋਟਾਂ ਕਰਕੇ ਰੈਲੀਆਂ 'ਚ ਉਲਝਾਇਆ ਹੋਇਆ ਆ ਜੀ। ਜਿਹੜਾ US ਦੇ ਨਾਲ ਐਗਰੀਮੈਂਟ ਕੀਤਾ ਹੋਇਆ ਆ। ਮੈਂ ਬਾਰ-ਬਾਰ ਕਹਿੰਦਾ, ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਕਿਹਾ ਸੀਗਾ, ਜੇ ਤੁਹਾਨੂੰ ਕਿਤੇ ਡਰਾਫਟ ਦੀ ਕਾਪੀ ਮਿਲਦੀ ਹੈ, ਡਰਾਫਟ ਨੂੰ ਪੜ੍ਹੋ, ਡਰਾਫਟ ਨੂੰ ਪੜ੍ਹ ਕੇ ਉਹਦੀ ਜਿਹੜੀ ਟੈਕਨੀਕਲ ਟਰਮਸ ਲਿਖੀਆਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਜਿਓਪੋਲੀਟਿਕਲੀ ਆਹ ਟਰਮ ਲਿਖੀ ਜਾਂਦੀ ਹੈ ਅਸਲ 'ਚ ਇਹਦਾ ਮਤਲਬ ਕੀ ਹੁੰਦਾ ਹੈ। ਨਹੀਂ ਮਤਲਬ ਸਮਝ ਲੱਗਦਾ, ਸਾਡੇ ਉਹ ਤੁਸੀਂ ਪ੍ਰੋਗਰਾਮ ਵੀ ਚੱਕ ਕੇ ਸੁਣ ਸਕਦੇ ਆ, ਉਹਨਾਂ ਦਾ ਮਤਲਬ ਦੇਖੋ ਕਿ ਉਹਨਾਂ ਦਾ ਕੀ ਮਤਲਬ ਬਣਦਾ ਆ। ਪੂਰੀ ਸੰਘੀ ਨੱਪ ਦਿੱਤੀ ਗਈ ਆ, ਔਰ ਸੰਘੀ ਨੱਪਣ ਤੋਂ ਬਾਅਦ ਵੀ ਕਹਿ ਲਓ ਵੀ ਨਾ ਕੁਛ ਮੱਦਾਂ ਖਾਲੀ ਛੱਡ ਦਿੱਤੀਆਂ ਕਿ ਜਿੱਦਾਂ ਜਿੱਦਾਂ ਸਮਾਂ ਅੱਗੇ ਲੰਘੂਗਾ ਫਿਰ ਆਪਾਂ ਆਹ ਵੀ ਕਰਕੇ ਦੇਖਾਂਗੇ, ਫਿਰ ਆਹ ਵੀ ਕਰਕੇ ਦੇਖਾਂਗੇ। ਇਹਦਾ ਮਤਲਬ US ਦੀ ਮਰਜ਼ੀ ਆ ਕਿ ਉਹ ਗਾਹਾਂ ਉਹਨੇ ਵਧਣਾ ਕਿ ਹੋਰ ਨਹੀਂ ਵਧਣਾ ਹੈਗਾ। ਉਹ ਵਧਣਗੇ ਭਾਈ। ਉਹ ਜ਼ਰੂਰੀ ਨਹੀਂ ਕਿ ਮਿਸਾਈਲ ਨਾਲ ਜਾਂ ਗੋਲੀ ਨਾਲ ਹੀ ਮਾਰਿਆ ਜਾਵੇ, ਅਤੇ ਸਾਹ ਦੀ ਰਗ ਘੁੱਟ ਕੇ ਵੀ ਤੁਹਾਡੀਆਂ ਜ਼ਮੀਨਾਂ, ਹਾਂਜੀ, ਜਿਹੜੇ 3 ਕਾਲੇ ਕਾਨੂੰਨ ਤੁਸੀਂ ਵਾਪਸ ਕਰਵਾ ਲਏ ਸੀ, ਤੁਸੀਂ ਬਚਾ ਲਈਆਂ ਸੀਗੀਆਂ, ਜੀ, ਉਹਨਾਂ ਦੇ ਨਾਲੋਂ 10 ਗੁਣਾ ਵੀ ਇਹ ਜ਼ਿਆਦਾ ਖਤਰਨਾਕ ਸੰਧੀ ਆ। ਇਹ ਤੁਹਾਡੇ ਕੋਲ ਖੋਹ ਲੈਣਗੇ ਕਿਉਂਕਿ ਤੁਹਾਡਾ ਮੰਡੀਕਰਨ ਖਤਮ ਹੋ ਜਾਏਗਾ, ਅਮਰੀਕਨ ਪ੍ਰੋਡਕਟ ਇੱਥੇ ਡਿੱਪਣਗੇ, ਸਾਡਾ ਆਪਣੇ ਪ੍ਰੋਡਕਟ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਕਿਉਂਕਿ ਬਾਹਰ ਨਹੀਂ ਤਾਂ ਫਿਰ ਸਸਤੀ ਚੀਜ਼ ਚੱਕਣੀ ਆ। ਜਦ ਤੁਹਾਡਾ ਪ੍ਰੋਡਕਟ ਹੀ ਨਹੀਂ ਕੋਈ ਚੱਕ ਰਿਹਾ, ਤੁਹਾਡੀ ਛੋਟੀਆਂ ਇਕਾਈਆਂ ਨਹੀਂ ਚੱਲ ਰਹੀਆਂ ਹੈਗੀਆਂ, ਫਿਰ ਤੁਸੀਂ ਬੀਜ ਕੇ ਵੇਚਣਾ ਕਿਹਨੂੰ ਆ? ਮਾਲ ਤਾਂ ਉੱਥੇ ਪਹਿਲਾਂ ਹੀ ਬਹੁਤਾਤ ਦੇ ਵਿੱਚ ਪਿਆ ਆ, ਫਿਰ ਜ਼ਮੀਨਾਂ ਵੇਚ ਕੇ ਭੱਜੂਗੇ। ਬਿਲਕੁਲ ਬਿਲਕੁਲ। ਉਹੀ ਕੋਆਪਰੇਟਰ ਨੂੰ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਚੱਲ ਜਾਵੇ, ਅਤੇ ਜਦੋਂ ਹੱਥ 'ਚ ਆ ਜਾਣਗੀਆਂ, ਉੱਧਰ ਵੀ ਕੋਆਪਰੇਟ ਹੈ, ਇੱਧਰ ਵੀ ਕੋਆਪਰੇਟ ਹੈ, ਇਹਨਾਂ ਦੀ ਸੀਟੀ ਰਲੀ ਹੋਈ ਆ ਕਿਉਂਕਿ ਸੰਧੀ ਇਹਨਾਂ ਨੇ ਕਰਾਈਆਂ ਨੇ। ਗੌਰਮੈਂਟ ਤਾਂ ਵੈਸੇ ਹੀ ਬੈਠੀ ਆ ਵਿਚਾਰੀ ਬਣ ਕੇ, ਉਹ ਤਾਂ ਤਮਾਸ਼ਾ ਦੇਖਣ ਡਈ ਆ, ਤੁਸੀਂ ਵੀ ਉੱਥੇ ਜਾ ਕੇ ਦਿਹਾੜੀਆਂ ਲਾਇਓ। ਬਿਲਕੁਲ। ਸੋ ਇਹ ਚਿੰਤਾ ਦਾ ਵਿਸ਼ਾ ਹੈ, ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬਣਦਾ ਫਰਜ਼ ਨਿਭਾਵਾਂਗੇ, ਹੋਕਾ ਇਸੇ ਤਰ੍ਹਾਂ ਦਿੰਦੇ ਰਹਾਂਗੇ। ਜੇਕਰ ਸਾਡੇ ਕੋਲ ਜਦੋਂ ਵੀ ਇਹ ਡਰਾਫਟ ਦੀ ਕਾਪੀ ਪਹੁੰਚਦੀ ਆ ਤਾਂ ਉਸ 'ਤੇ ਪੂਰਾ ਪ੍ਰੋਗਰਾਮ ਕਰਕੇ ਜਿੰਨਾ ਸੰਖੇਪ ਦੇ ਵਿੱਚ ਦੱਸ ਸਕਦੇ ਹੋਏ ਜ਼ਰੂਰ ਦੱਸਾਂਗੇ। ਜੀ। ਸੋ ਅੱਜ ਦੇ ਲਈ ਇੰਨਾ ਹੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਜੀ। ਸੋ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਸਾਡੇ ਦਰਸ਼ਕਾਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਮਿਸ ਇਨਫੋਰਮੇਸ਼ਨ ਤੋਂ ਬਚਣਾ, ਜਿਹੜੀਆਂ ਜੰਗ ਨਾਲ ਸੰਬੰਧਿਤ ਜਾਣਕਾਰੀਆਂ ਆ ਰਹੀਆਂ ਨੇ ਉਹ ਸਾਰੀਆਂ ਦੀ ਅੱਗੇ ਸ਼ੇਅਰ ਕਰਨੀ ਹੁੰਦੀ, ਕਿਉਂਕਿ ਦੇਖ ਰਹੇ ਹਾਂ ਕਿ ਕਈ ਸਾਲਾਂ ਤੋਂ ਉਹੀ ਪੁਰਾਣੀਆਂ ਵੀਡੀਓਜ਼ ਚੱਲੀ ਜਾ ਰਹੀਆਂ, ਉਹਨਾਂ ਨੂੰ ਅੱਗੇ ਸਾਂਝੀਆਂ ਕਰਨ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰੋ। ਸੋ ਜਿਹੜੀ ਜਾਣਕਾਰੀ ਪਰਖ ਕੇ ਹੀ ਅੱਗੇ ਸਾਂਝੀ ਕੀਤੀ ਜਾਵੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਖਬਰ ਨਿਕਲ ਕੇ ਆਉਂਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਆਪ ਸਭ ਦਾ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ।